ਕਿ ਵੀ ਆਪਣਾ ਜਿਹੜੇ ਆਫਿਸ ਨੇ ਲਾਹੌਰ ਤੇ ਅੰਮ੍ਰਿਤਸਰ ਉੱਥੋਂ ਸਿਰਫ ਤੁਹਾਡੀ ਸਪੋਰਟ ਟੀਮ ਜਿਹੜੀ ਕੰਮ ਕਰਦੀ ਹੈ। ਇੱਕ ਕੰਮ ਤੇ ਹੈਗਾ ਵਾ ਕਿ ਲੋਕਾਂ ਨੂੰ ਟ੍ਰੇਡਿੰਗ ਸਿਖਾ ਰਹੇ ਆ, ਉਹਨਾਂ ਨੂੰ ਸੌਫਟਵੇਅਰ ਪ੍ਰੋਵਾਈਡ ਕਰ ਰਹੇ ਆ, ਪਰ ਨਾਲ ਇਹ ਵੀ ਧਿਆਨ ਰੱਖ ਰਹੇ ਆ ਕਿ ਜਿਹੜੇ ਆਪਣੇ ਬੱਚੇ ਨੇ ਉੱਥੋਂ ਦੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਉਹ ਚੜ੍ਹਦੇ ਪੰਜਾਬ ਦੇ ਨੇ, ਉਹਨਾਂ ਨੂੰ ਵੀ ਕੁਛ ਨਾ ਕੁਛ ਬੇਸਿਕਲੀ ਜੌਬ ਓਪਰਚੁਨਿਟੀ ਕ੍ਰੀਏਟ ਕਰਕੇ ਦਈਏ ਕਿ ਉਹਨਾਂ ਦਾ ਵੀ ਬੇਸਿਕਲੀ ਇੱਕ ਰੋਜ਼ਗਾਰ ਚੱਲ ਸਕੇ। ਸੋ ਅੱਜ ਆਪਾਂ ਲਾਈਵ ਟ੍ਰੇਡਿੰਗ ਕਰਕੇ ਸਾਰਿਆਂ ਨੂੰ ਇੱਕ ਵਾਰੀ ਪਹਿਲਾਂ ਵਿਖਾ ਲਈਏ ਤੇ ਬਾਕੀ ਗੱਲਾਂ ਬਾਤਾਂ ਆਪਾਂ ਫੇਰ ਕਰਦੇ ਹਾਂ। ਟ੍ਰੇਡਿੰਗ ਆਪਾਂ ਜਦੋਂ ਕਰਦੇ ਆ ਕਿ ਬੇਸਿਕਲੀ ਕਿਹੜੀ ਚੀਜ਼ਾਂ ਧਿਆਨ ਰੱਖਣਾ ਪੈਂਦਾ ਵਾ, ਮਾਰਕੀਟ ਕੀ ਚੀਜ਼ ਆ, ਬਾਰ ਸਾਈਜ਼ ਕੀ ਆ, ਬਾਰਾਂ ਕੀ, ਤੁਹਾਨੂੰ ਸਾਰਾ ਕੁਝ ਮੈਂ ਵਾਈਲ ਡੂਇੰਗ ਟ੍ਰੇਡਿੰਗ ਤੁਹਾਨੂੰ ਸਮਝਾ ਦਿੰਦਾ। ਬੋਟ ਨੇ ਟ੍ਰੇਡ ਥੱਲੇ ਨੂੰ ਲਿਆ ਵਾ, ਵਿੱਚ ਵੀ ਆਪਾਂ ਸ਼ੋਰਟ ਕੀਤੀ ਆ ਮਾਰਕੀਟ। ਆਪਣਾ ਜਿਹੜਾ ਪਹਿਲਾ ਟ੍ਰੇਡ ਆਪਾਂ ਪ੍ਰੋਫਿਟ ਟਾਰਗੇਟ ਹਿੱਟ ਕਰ ਚੁੱਕੇ ਆ, ਉਹ 'ਚ ਆਪਣੇ $130 ਬਣਿਆ ਜੀ। ਆਇਨ ਰਿਕਵਰ ਕਰਕੇ ਮੈਨੂੰ $420 ਬਣਾ ਦਿੱਤੇ। ਠੀਕ ਹੈ, ਸੋ ਇਹ ਹੈ ਕਿ ਆਪਾਂ ਨੂੰ ਸਿਰਫ ਇੱਕ ਚੀਜ਼ ਰੱਖਣੀ ਪੈਣੀ ਹੈ, ਪੇਸ਼ੈਂਸ ਟ੍ਰੇਡਿੰਗ ਕਰਨ ਲੱਗਿਆ। ਬਾਕੀ ਕੰਮ ਆ ਬੋਰਡ ਤੇ ਛੱਡ ਦੀ, ਜਿਹੜੇ ਆਪਾਂ ਕੰਟਰੋਲ ਕਰਨਾ ਵਾ, ਆਪਣੇ ਇਮੋਸ਼ਨਸ ਕੰਟਰੋਲ ਕਰਨੇ ਆ ਕਿ ਪੇਸ਼ੈਂਸ ਨਾਲ ਬੈਠੇ ਰਹੀਏ। ਉਹ ਕੀ ਕਹਿੰਦੇ ਹੁੰਦੇ ਨੇ ਪੰਜਾਬੀਆਂ ਲਈ ਸੌਖਾ ਕੰਮ ਜਿਹੜਾ ਤੁਸੀਂ ਲੱਭ ਕੇ ਪੇਸ਼ ਕਰ ਦਿੱਤਾ ਵੀ ਆਪੇ ਹੀ ਕਰੀ ਜਾਵੇ, ਸਮਾਰਟ ਵਰਕ ਕਰੋ, ਕੰਪਿਊਟਰ ਤੇ ਬਹੁ ਤੇ ਪੈਸੇ ਕਮਾਓ। ਵੀ ਜੇ ਘਰੋਂ ਤੁਸੀਂ ਆਪਣੇ ਘਰ ਬਹਿ ਕੇ ਸਟਾਰਟ ਕਰਨਾ ਹੋਵੇ ਤੇ ਕਿਸ ਤਰ੍ਹਾਂ ਦਾ ਕੰਪਿਊਟਰ ਹੋਣਾ ਚਾਹੀਦਾ, ਬੋਟ ਲੈਣ ਤੋਂ ਪਹਿਲਾਂ ਤੁਸੀਂ ਟ੍ਰੇਨਿੰਗ ਦਿੰਦੇ ਹੋ ਜਾਂ ਬੋਟ ਬਾਏ ਕਰਨ ਤੋਂ ਬਾਅਦ ਦਿੰਦੇ ਹੋ? ਮੈਨੂੰ ਇਹ ਦੱਸਿਓ ਵੀ ਜਿਹੜੇ, ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਨਵੇਂ ਜੁੜਨ ਵਾਲੇ ਉਹਨਾਂ ਵਾਸਤੇ ਕੀ ਮੈਸੇਜ, ਜਿਹੜੇ ਨਵਾਂ ਸਟਾਰਟ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਪਤਾ ਨਹੀਂ ਸੀ, ਮੈਂ ਵੀ ਹੁਣ ਜੁੜਿਆ ਹੀ ਹਾਂ, ਕਿ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜੀ ਸਟਾਰਟਅਪ ਲੈ ਸਕਦੇ, ਈਜ਼ੀ ਆ ਮੁਸ਼ਕਿਲ ਆ, ਇੱਕ ਮੈਸੇਜ ਵੀ ਉਹਨਾਂ ਵਾਸਤੇ ਦੇ ਦਿਓ। अस्सलाम वालेकुम, सत श्री अकाल दोस्तों, मैं नासर ढिल्लों ਤੇ ਤੁਸੀਂ ਜੁੜ ਗਏ ਹੋ ਅੱਜ ਦੇ ਇੱਕ ਨਵੇਂ ਪੋਡਕਾਸਟ 'ਚ, ਨਾਸਰ ਢਿੱਲੋਂ ਪੋਡਕਾਸਟ 'ਚ। ਤੁਸੀਂ ਜਿਵੇਂ ਪਿਛਲੇ ਸਾਡੇ ਪੋਡਕਾਸਟ ਵੇਖੇ ਆ, ਅਸੀਂ ਡਿਫਰੈਂਟ ਲੋਕਾਂ ਦੇ ਨਾਲ ਉੱਧਰ ਦੇ ਪੰਜਾਬ ਨੂੰ ਲੈ ਕੇ, ਇੱਧਰ ਦੇ ਪੰਜਾਬ ਦੇ ਜਿਨ੍ਹਾਂ ਨੇ ਆਪੋ ਆਪਣੇ ਕਿੱਤਿਆਂ ਦੇ ਵਿੱਚ, ਆਪੋ ਆਪਣੇ ਫੀਲਡ ਦੇ ਵਿੱਚ ਮੱਲਾਂ ਮਾਰੀਆਂ, ਉਹਨਾਂ ਨਾਲ ਗੱਲਬਾਤ ਵੀ ਕਰੀ ਦੀ ਆ। ਨਾਲ ਆਪਾਂ ਬਿਜ਼ਨਸ ਪੋਡਕਾਸਟ ਸ਼ੁਰੂ ਕੀਤੀ ਆ ਵੀ ਕਿਹੜਾ ਬਿਜ਼ਨਸ ਤੁਸੀਂ ਕਰ ਸਕਦੇ ਹੋ, ਜਾਂ ਜਿਹੜੇ ਬਿਜ਼ਨਸ ਕਰ ਰਹੇ ਉਹਨਾਂ ਦੀ ਪ੍ਰਮੋਸ਼ਨ ਨੂੰ ਲੈ ਕੇ ਵੀ ਆਪਾਂ ਵੀਡੀਓਜ਼ ਪੋਡਕਾਸਟ ਤੁਹਾਡੇ ਤੱਕ ਲੈ ਕੇ ਆਈ ਦੀਆਂ। ਪਿੱਛੇ ਜੇ 2-3 ਆਪਾਂ ਪੋਡਕਾਸਟ ਕੀਤੇ ਸੀ, ਤੁਹਾਡੇ ਸਾਰਿਆਂ ਦੀ ਨਜ਼ਰਾਂ 'ਚੋਂ ਲੰਘੇ ਹੋਣੇ। ਸਨਾਈਪਰ ਆਟੋ ਟ੍ਰੇਡਰ ਜਿਹੜਾ ਬੋਟ ਆ, ਜਿਹੜੇ ਲੋਕ ਟ੍ਰੇਡਿੰਗ ਕਰਦੇ ਆ ਉਹਨਾਂ ਦੀ ਟ੍ਰੇਡਿੰਗ ਨੂੰ ਬੋਟ ਦੇ ਜ਼ਰੀਏ ਕਰਨ ਲਈ, ਉਹਦੀ ਬੜੀ ਐਪਰੀਸੀਏਸ਼ਨ ਮਿਲੀ। ਬਹੁਤ ਲੋਕਾਂ ਦੇ ਮੈਸੇਜ ਆਏ, ਕਮੈਂਟਸ ਆਏ। ਮੈਨੂੰ ਪਰਸਨਲ ਬਹੁਤ ਸਾਰੇ ਲੋਕਾਂ ਪੁੱਛਿਆ ਕਿ ਉਹਨਾਂ ਦਾ ਕੰਟੈਕਟ ਨੰਬਰ ਕਿਵੇਂ ਮਿਲ ਸਕਦਾ, ਉਹਨਾਂ ਨਾਲ ਗੱਲਬਾਤ ਕਿਵੇਂ ਹੋ ਸਕਦੀ, ਬੋਟ ਕਿਵੇਂ ਕੰਮ ਕਰਦਾ। ਸੋ ਮੈਨੂੰ ਉਹਦਾ ਬਹੁਤਾ, ਮੈਨੂੰ ਉਦੋਂ ਵੀ ਨਹੀਂ ਸੀ, ਉਦੋਂ ਤਾਂ ਮੈਨੂੰ ਵੀ ਨਹੀਂ ਸੀ ਪਤਾ। ਹੁਣ ਕਿਤੇ ਨਾ ਕਿਤੇ ਥੋੜ੍ਹਾ ਕਿਉਂਕਿ ਬ੍ਰਦਰ ਮੇਰਾ ਕਰ ਰਿਹਾ, ਇਹਨੂੰ ਬੋਟ ਨੂੰ ਯੂਜ਼ ਕਰਕੇ ਟ੍ਰੇਡਿੰਗ ਕਰ ਰਿਹਾ, ਅਤੇ ਉਹਦੇ 'ਤੇ ਫਿਰ ਲੋਕਾਂ ਨੂੰ ਮਾੜਾ ਚੰਗਾ ਦੱਸੀ ਦੇਵੇ। ਸੋ ਅੱਜ ਫਿਰ ਸਾਡੇ ਨਾਲ ਨੇ ਮਨਜਿੰਦਰ ਸਿੰਘ ਸੰਧੂ ਸਾਹਿਬ, ਸੋ ਜਿਨ੍ਹਾਂ ਨਾਲ ਅਸੀਂ ਲਾਸਟ 2-3 ਪੋਡਕਾਸਟ ਕੀਤੇ ਨੇ, ਪ੍ਰੋਗਰਾਮ ਰਿਕਾਰਡ ਕੀਤੇ ਨੇ, ਜਿਹਨੇ ਬਰੀਫਲੀ ਸਾਰਿਆਂ ਨੂੰ ਗਾਈਡ ਕੀਤਾ, ਸਾਰੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਕਿ ਬੋਟ ਕਿਸ ਤਰ੍ਹਾਂ ਕੰਮ ਕਰਦਾ। ਸੋ ਵੈਲਕਮ ਕਰਦੇ ਹਾਂ ਸੰਧੂ ਸਾਹਿਬ, ਵੈਲਕਮ ਤੁਹਾਨੂੰ ਅੱਜ ਦੇ ਪ੍ਰੋਗਰਾਮ 'ਚ। ਫਿਰ ਥੈਂਕ ਯੂ ਨਾਸਰ ਜੀ। ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ, ਬਹੁਤ ਵਧੀਆ ਜੀ, ਸ਼ੁਕਰ ਹੈ ਮਾਲਕ ਦਾ। ਅਤੇ ਮੈਂ ਦੱਸਦਾ ਜਾਵਾਂ, ਜਿਵੇਂ ਅੱਗੇ ਵੀ ਤੁਹਾਨੂੰ ਦੱਸਿਆ ਸਾਰਿਆਂ ਨੂੰ, ਵੀ ਇਹ ਇੰਟਰਸਟ ਲੈਣ ਦਾ ਜਾਂ ਇਹ ਵੀਡੀਓਜ਼ ਕਰਨ ਦਾ ਵੀ ਮਕਸਦ ਇਸ ਤੋਂ ਬਣਿਆ ਕਿ ਇਹ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ, ਇਹਨਾਂ ਦਾ ਲਾਹੌਰ ਆਫਿਸ ਵੀ ਆ, ਅੰਮ੍ਰਿਤਸਰ ਵੀ ਆ, ਅਤੇ ਉਸ ਤੋਂ ਬਾਅਦ US ਵੀ ਆ। ਸੋ ਇਹ ਦੋਵਾਂ ਪਾਸੇ ਜਿਹੜੀ ਜੋਬਸ ਨੇ ਉਹ ਵੀ ਕ੍ਰੀਏਟ ਕਰਦੇ ਨੇ। ਸੋ ਇਸ ਤੋਂ ਥੋੜ੍ਹੀ ਜਿਹੀ ਆਪਾਂ ਕਰੀ ਦੀ ਆ ਵੀ ਜ਼ਰੂਰ ਐਪਰੀਸੀਏਸ਼ਨ ਹੋਣੀ ਚਾਹੀਦੀ ਆ ਵੀ ਲਾਹੌਰ ਦੇ ਵਿੱਚ ਵੀ US ਤੋਂ ਆ ਕੇ ਇਹਨਾਂ ਨੇ ਆਫਿਸ ਖੋਲ੍ਹਿਆ। ਸੋ ਤੁਹਾਡਾ ਫਿਰ ਦੁਬਾਰਾ ਇੱਕ ਵਾਰੀ ਧੰਨਵਾਦ ਭਾਈ। ਹਾਂਜੀ ਨਾਸਰ ਸਾਹਿਬ, ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਕਿ ਵੇਖੋ, ਅਸੀਂ ਕੋਸ਼ਿਸ਼ ਇਹੋ ਕਰ ਰਹੇ ਹਾਂ ਕਿ ਜਿਹੜੇ ਇੰਪਲੋਇਮੈਂਟ ਜਨਰੇਟ ਕੀਤੀ ਜਾਵੇ। ਠੀਕ ਆ, ਇੱਕ ਕੰਮ ਤੇ ਹੈਗਾ ਵਾ ਕਿ ਲੋਕਾਂ ਨੂੰ ਟ੍ਰੇਡਿੰਗ ਸਿਖਾ ਰਹੇ ਆ, ਉਹਨਾਂ ਨੂੰ ਸੌਫਟਵੇਅਰ ਪ੍ਰੋਵਾਈਡ ਕਰ ਰਹੇ ਆ, ਪਰ ਨਾਲ ਇਹ ਵੀ ਧਿਆਨ ਰੱਖ ਰਹੇ ਆ ਕਿ ਜਿਹੜੇ ਆਪਣੇ ਬੱਚੇ ਨੇ ਉੱਥੋਂ ਦੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਉਹ ਚੜ੍ਹਦੇ ਪੰਜਾਬ ਦੇ ਨੇ, ਉਹਨਾਂ ਨੂੰ ਵੀ ਕੁਛ ਨਾ ਕੁਛ ਬੇਸਿਕਲੀ ਜੌਬ ਓਪਰਚੁਨਿਟੀ ਕ੍ਰੀਏਟ ਕਰਕੇ ਦਈਏ ਕਿ ਉਹਨਾਂ ਦਾ ਵੀ ਬੇਸਿਕਲੀ ਇੱਕ ਰੋਜ਼ਗਾਰ ਚੱਲ ਸਕੇ। ਵੀ ਆਪਣਾ ਜਿਹੜੇ ਆਫਿਸ ਨੇ ਲਾਹੌਰ ਤੇ ਅੰਮ੍ਰਿਤਸਰ, ਉੱਥੋਂ ਸਿਰਫ ਤੁਹਾਡੀ ਸਪੋਰਟ ਟੀਮ ਜਿਹੜੀ ਕੰਮ ਕਰਦੀ ਹੈ, ਬਾਕੀ ਜਿਹੜਾ ਤੁਹਾਡਾ ਬੈਕਐਂਡ ਤੇ US ਤੋਂ ਤੁਸੀਂ ਸਾਰਾ ਟ੍ਰੇਡਿੰਗ ਦਾ ਜਾਂ ਜਿਹੜੀ ਕਾਲ ਬੁੱਕ ਕਰਦੀ ਉੱਥੇ ਹੀ ਹੁੰਦਾ? ਹਾਂਜੀ ਬਿਲਕੁਲ, ਜਿਹੜੀ ਲਾਹੌਰ ਦੀ ਟੀਮ ਆ, ਇਹ 'ਚ ਮੋਸਟਲੀ ਟੈਕਨੀਕਲ ਸਪੋਰਟ ਤੇ ਆਪਣਾ ਡਿਜੀਟਲ ਮਾਰਕੀਟਿੰਗ ਜਾਂ IT ਰਿਲੇਟਡ ਸਟੱਫ ਆ। ਸੋ ਜਿਹੜੀ ਪੰਜਾਬ ਦੀ ਟੀਮ, ਉਹ ਵੀ ਬੇਸਿਕਲੀ ਸੇਲਸ ਸਪੋਰਟ ਤੇ ਕਸਟਮਰ ਸਰਵਿਸ ਸਪੋਰਟ ਉੱਥੋਂ ਪ੍ਰੋਵਾਈਡ ਕਰੀਦੀ ਆ। ਸੋ ਇਹ ਦੋਵੇਂ ਸਾਡੇ ਬੈਕ ਆਫਿਸ ਨੇ। ਜਿਹੜਾ ਮੇਨ ਆਫਿਸ ਆ, ਜਿਸ ਤਰ੍ਹਾਂ ਬੇਸਿਕਲੀ ਜਿਹੜਾ ਪਬਲਿਕ ਆਫਿਸ ਆ, ਉਹ ਸਾਡਾ ਕੈਲੀਫੋਰਨੀਆ ਹੀ ਆ, ਪਲੈਜ਼ੈਂਟਨ ਦੇ ਵਿੱਚ। ਇੱਕ ਕੈਲੀਫੋਰਨੀਆ ਸ਼ਹਿਰ ਆ ਪਲੈਜ਼ੈਂਟਨ, ਉੱਥੇ ਆ।
ਸੋ ਸਾਰਾ ਕੁਝ ਜਿਹੜਾ ਆਪਰੇਸ਼ਨਸ ਹੈ ਉਹ ਕੈਲੀਫੋਰਨੀਆ ਤੋਂ ਚੱਲਦਾ। ਜਿਹੜੀ ਸਪੋਰਟ ਆ ਬੇਸਿਕਲੀ ਟੈਕਨੀਕਲ ਸਪੋਰਟ ਜਾਂ ਡਿਜੀਟਲ ਮਾਰਕੀਟਿੰਗ ਦੀ ਸਪੋਰਟ ਜਾਂ ਕਸਟਮਰ ਸਰਵਿਸ ਸਪੋਰਟ, ਉਹ ਆਪਾਂ ਪਾਕਿਸਤਾਨ ਤੇ ਪੰਜਾਬ ਤੋਂ, ਆਪਣਾ ਅੰਮ੍ਰਿਤਸਰ ਤੋਂ ਕਰਦੇ ਹਾਂ। ਹਾਂਜੀ ਅੱਛਾ ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸਿਓ, ਮੇਰੇ ਬਹੁਤ ਸਾਰੇ ਜਾਣੂ, ਮੇਰੇ ਯਾਰ ਦੋਸਤ ਕਾਫੀ ਸਾਰੇ, ਜਿਵੇਂ ਤੁਹਾਨੂੰ ਅੱਗੇ ਮੈਂ ਦੱਸਦਾ ਵੀ ਦੁਬਈ ਜਾਂ ਆਸੇ-ਪਾਸੇ ਕਰਦੇ ਨੇ ਟ੍ਰੇਡਿੰਗ ਕਰਦੇ ਨੇ, ਉਹ ਤੁਸੀਂ ਇੱਕ ਕ੍ਰਿਪਟੋ ਤੇ ਕਰਦੇ ਜੇ, ਬਾਈਨਾਂਸ ਕਰਦੇ ਜੇ, ਕਿਹੜਾ ਪਲੇਟਫਾਰਮ ਹੈ, ਕਿਹਨੂੰ ਆਪਣਾ ਬੋਟ ਜਿਹੜਾ ਵਾ ਮੈਨੇਜ ਕਰਦਾ ਜਾਂ ਕਿਹਦੀ ਤੁਸੀਂ ਟ੍ਰੇਨਿੰਗ ਦਿੰਦੇ ਜੇ? ਸ਼ੋਰ ਭਾਜੀ, ਜਿਸ ਤਰ੍ਹਾਂ ਜਿਹੜੀ ਆਪਾਂ ਭਾਈ ਟ੍ਰੇਡਿੰਗ ਕਰਦੇ ਨਾ, ਆਪਾਂ ਫਿਊਚਰਸ ਦੀ ਕਰਦੇ ਆ, ਠੀਕ ਆ। ਸੋ ਮੋਸਟਲੀ ਜਿਹੜੇ 4 ਟ੍ਰੇਡਿੰਗ ਐਸੈਟਸ ਹੁੰਦੇ ਆ, ਫੋਰ ਐਗਜ਼ਾਮਪਲ ਕਈ ਲੋਕ ਸਟਾਕਾਂ ਦੀ ਟ੍ਰੇਡਿੰਗ ਕਰਦੇ, ਜਿਸ 'ਚ ਆਪਾਂ ਕੰਪਨੀਆਂ ਦੇ ਜਿਹੜੇ ਸ਼ੇਅਰ ਆ ਬਾਏ ਤੇ ਸੈਲ ਕਰਦੇ ਆ। ਕਈ ਆਪਣਾ ਕਰੰਸੀ ਦੀ ਕਰਦੇ ਕਿ ਫੋਰ ਐਗਜ਼ਾਮਪਲ ਯੂਐਸ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਵੀਕ ਹੋ ਗਿਆ ਜਾਂ ਸਟਰੋਂਗ ਹੋ ਗਿਆ, ਉਹਦੀ ਆਪਣਾ ਟ੍ਰੇਡਿੰਗ ਕਰਦੇ ਆ, ਠੀਕ ਆ। ਕਈ ਕ੍ਰਿਪਟੋ ਦੀ ਕਰਦੇ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਬਿਟਕੋਇਨ ਲੈ ਲਿਆ, ਉਹਨੂੰ ਸੈਲ ਕਰਤਾ ਜਾਂ ਟ੍ਰੇਡ ਕਰ ਲਿਆ ਡੇ ਬਾਈ ਡੇ, ਠੀਕ ਹੈ। ਸੋ ਇਹ ਆ ਕਿ ਜਿਹੜੀ ਆਪਾਂ ਕਰਦੇ ਫਿਊਚਰਸ ਮਾਰਕੀਟ ਦੀ। ਸੋ ਫਿਊਚਰਸ ਮਾਰਕੀਟ ਕੀ ਹੈ ਕਿ ਬੇਸਿਕਲੀ 4 ਮਾਰਕੀਟਸ ਆਪਣੀਆਂ ਯੂਐਸ ਦੀਆਂ ਵਾ, ਯੂਐਸ ਸਟਾਕ ਬੇਸ ਆ, ਉਹ ਚ ਨੈਸਡੈਕ ਆ ਜਾਂਦੇ ਆ, S&P 500 ਆ ਜਾਂਦੇ ਆ, ਡਾਓ ਜੋਨਸ, ਰਸਲਸ 2000, ਇਹ ਆਪਣੀਆਂ 4 ਮਾਰਕੀਟਸ ਜਿਹੜੀਆਂ ਆਪਾਂ ਯੂਐਸ ਦੀਆਂ ਟ੍ਰੇਡ ਕਰਦੇ ਆ। ਉਸ ਤੋਂ ਬਾਅਦ ਜਿਹੜੀਆਂ 2 ਮਾਰਕੀਟਸ ਆ, 골ਡ ਤੇ ਕਰੂਡ ਆਇਲ, ਜਿਹੜੀਆਂ ਮੇਨ ਮਾਰਕੀਟਸ, ਆਪਾਂ ਉਹ ਟ੍ਰੇਡ ਕਰਦੇ ਆ। ਸੋ ਆਪਾਂ ਜਿਹੜੀ ਸਿੰਪਲ ਟ੍ਰੇਡਿੰਗ ਕਰਦੇ ਆ, 5-6 ਮਾਰਕੀਟਸ ਦੇ ਵਿੱਚੋਂ ਇੱਕ ਅੱਧੀ ਚੁਣ ਕੇ ਤੇ ਆਪਾਂ ਉਹ ਟ੍ਰੇਡ ਕਰਦੇ ਆ। ਫਿਊਚਰਸ ਜਿਹੜੀ ਮਾਰਕੀਟ ਆ, ਇਹ 23 ਘੰਟੇ ਖੁੱਲੀ ਰਹਿੰਦੀ ਆ ਇੱਕ ਦਿਨ ਦੇ ਵਿੱਚ, ਤੇ ਸਾਰਿਆਂ ਵਾਸਤੇ ਸੇਮ ਓਪਰਚੁਨਿਟੀ ਆ। ਸੋ ਜਿਹੜੀ ਆਪਣਾ ਸਭ ਤੋਂ ਵਧੀਆ ਗੱਲ ਇਹਦੀ ਇਹ ਆ ਕਿ ਜਿਹੜੀ ਟ੍ਰੇਡਿੰਗ ਇੱਥੇ ਬੈਠਾ ਮੈਂ ਕਰ ਰਿਹਾ ਵਾਂ ਅੱਜ, ਉਹੀ ਟ੍ਰੇਡਿੰਗ ਤੁਸੀਂ ਕਿਸੇ ਵੀ ਪਾਰਟ ਆਫ ਆਪਣਾ ਵਰਲਡ ਵਿੱਚ ਕਰ ਸਕਦੇ ਜੇ। ਜਿਸ ਤਰ੍ਹਾਂ ਹੁਣ ਆਪਣੇ ਕਸਟਮਰ ਆ, ਕਈ ਦੁਬਈ 'ਚ ਆ, ਕਈ ਆਸਟ੍ਰੇਲੀਆ 'ਚ ਆ, ਕੋਈ ਨਿਊਜ਼ੀਲੈਂਡ ਆ, ਹਾਂਗਕਾਂਗ ਆ, ਕੈਨੇਡਾ, ਸਾਰੀ ਕੰਟਰੀ 'ਚ ਆਪਣੇ ਕਸਟਮਰਸ ਆ, ਠੀਕ ਹੈ। ਸੋ ਸੇਮ ਟਾਈਮ ਤੇ ਅਸੀਂ ਸੇਮ ਮਾਰਕੀਟ 'ਚ ਹੀ ਟ੍ਰੇਡ ਕਰ ਰਹੇ ਹੁੰਦੇ ਆ। ਸੋ ਸਾਰਿਆਂ ਵਾਸਤੇ ਸੇਮ ਓਪਰਚੁਨਿਟੀ ਆ। ਸੋ ਜਿਹੜੀ ਆ ਫਿਊਚਰਸ ਦੀ ਮਾਰਕੀਟ ਆ ਨਾ, ਇਹ ਵਰਲਡ ਵਾਈਡ ਆ, ਇਹ ਕਿਸੇ ਕੰਟਰੀ ਰਿਲੇਟਡ ਨਹੀਂ ਆ। ਹਾਂ, ਪਰ ਜਿਹੜੀ ਟ੍ਰੇਡਿੰਗ ਆ ਬੇਸਿਕਲੀ ਆਪਾਂ ਜਿਹੜੀ ਮਾਰਕੀਟਸ ਚੂਜ਼ ਕਰਦੇ ਆ ਫਿਊਚਰਸ ਟ੍ਰੇਡਿੰਗ ਦੇ ਵਿੱਚ, ਉਹ ਆਪਾਂ 4 ਮਾਰਕੀਟਸ ਯੂਐਸ ਬੇਸ ਕਰਦੇ, ਕਿਉਂਕਿ ਵੋਲਿਊਮ ਬਹੁਤ ਹੁੰਦਾ ਵਾ। ਤੇ ਜਿਹੜੀਆਂ 2 ਮਾਰਕੀਟਸ ਆ, ਜਿਸ ਤਰ੍ਹਾਂ 골ਡ ਤੇ ਕਰੂਡ ਆਇਲ, ਉਹ ਇੰਟਰਨੈਸ਼ਨਲ ਮਾਰਕੀਟਸ ਆ। ਓਵਰਆਲ ਕਿ 골ਡ ਵਿੱਚ ਕੀ ਹੋ ਰਿਹਾ ਤੇ ਕਰੂਡ ਆਇਲ 'ਚ ਕੀ ਹੋ ਰਿਹਾ। ਸੋ ਥੋੜੀ ਜਿਹੀ ਵੱਖਰੀ ਆ, ਪਰ ਇਹ ਆ ਕਿ ਸਭ ਤੋਂ ਜਿਹੜੀ ਆਪਾਂ ਕਹਿ ਦੇ ਸਕਦੇ ਆ ਸਿੰਪਲ ਤੇ ਈਜ਼ੀ ਟ੍ਰੇਡਿੰਗ ਆ, ਉਹ ਫਿਊਚਰਸ ਦੀ ਟ੍ਰੇਡਿੰਗ ਆ। ਅੱਛਾ, ਇਹਦੀ ਸਪੋਰਟ ਤਾਂ ਦੱਸ ਦਿਓ ਵੀ ਇਹਦੇ ਵੀ ਟਾਈਮਿੰਗਸ ਰੱਖੀਆਂ ਨੇ, ਜਿਹੜੀ ਤੁਹਾਡੇ ਕਲਾਇੰਟਸ ਵਾਸਤੇ ਜਾਂ ਵੈਸੇ ਕਾਲ ਬੁੱਕ ਕਰਦਾ, ਉਹਦੀ ਸਪੋਰਟ ਦਾ ਟਾਈਮਿੰਗ ਹੈ ਜਾਂ 24 ਆਵਰ? ਨਹੀਂ, ਜਿਹੜੀ ਆਪਣੀ ਸਪੋਰਟ ਆ, ਖਾਸ ਕਰ ਜਿਹੜੀ ਆਪਣੀ ਕਸਟਮਰਸ ਵਾਸਤੇ ਸਪੋਰਟ ਆ, 24 ਆਵਰ ਆ, ਠੀਕ ਆ। ਜਦੋਂ ਵੀ ਉਹਨਾਂ ਨੂੰ ਕੋਈ ਇਸ਼ੂ ਹੁੰਦਾ, ਰਿਗਾਰਡਲੈਸ ਤੁਸੀਂ ਕਿਹੜੀ ਕੰਟਰੀ ਵਿੱਚ ਜੇ, ਕਿਉਂਕਿ ਹਰ ਇੱਕ ਕੰਟਰੀ ਦੇ ਜਿਹੜੇ ਆਪਣੇ ਕਸਟਮਰਸ, ਉਹ ਆਪਣੇ ਹਿਸਾਬ ਨਾਲ ਟ੍ਰੇਡਿੰਗ ਕਰਦੇ। ਜਿਹੜੇ ਆਸਟ੍ਰੇਲੀਆ ਵਾਲੇ ਆ, ਉਹ ਲੰਡਨ ਸੈਸ਼ਨ ਕਰ ਲੈਂਦੇ ਆ, ਉਦੋਂ ਸਾਡੇ ਸਵੇਰ ਦੇ 3 ਵਜੇ ਹੁੰਦੇ ਆ, ਠੀਕ ਹੈ। ਜੇ ਉਹਨਾਂ ਨੂੰ ਉਦੋਂ ਕੋਈ ਇਸ਼ੂ ਆ ਜੇ ਤੇ ਦੇ ਨੀਡ ਹੈਲਪ, ਰਾਈਟ। ਸੋ ਬੇਸਿਕਲੀ ਜਿਹੜੀ ਆਪਣੀ ਸਪੋਰਟ ਆ, ਇਹ ਆਪਾਂ ਰਾਊਂਡ ਦਾ ਕਲੌਕ ਰੱਖੀ ਆ, 24 ਆਵਰਸ ਆ। ਜਦੋਂ ਵੀ ਕਿਸੇ ਨੂੰ ਕੋਈ ਵੀ ਇਸ਼ੂ ਆਉਂਦਾ, ਜੋ ਕੋਈ ਟੈਕਨੀਕਲ ਇਸ਼ੂ ਹੁੰਦਾ, ਕੋਈ ਟ੍ਰੇਡਿੰਗ ਵਿੱਚ ਇਸ਼ੂ ਆਉਂਦਾ, ਤੇ ਆਪਣੀ ਸਪੋਰਟ ਇਜ਼ ਆਲਵੇਸ ਅਵੇਲੇਬਲ। ਅੱਛਾ, ਚਲੋ ਇਹ ਵਧੀਆ ਹੋ ਗਿਆ। ਅੱਛਾ, ਮੈਨੂੰ ਇਹ ਦੱਸਿਓ ਵੀ ਜਦੋਂ ਦੇ ਆਪਾਂ ਪੋਡਕਾਸਟ ਦਾ ਸਿਲਸਿਲਾ ਸ਼ੁਰੂ ਕੀਤਾ ਬਿਜ਼ਨਸ ਪੋਡਕਾਸਟ ਨੂੰ ਲੈ ਕੇ, ਹੁਣ ਤੱਕ ਕਿੰਨੇ ਤੁਹਾਡੇ ਕਲਾਇੰਟਸ ਵੱਧ ਚੁੱਕੇ? ਸੋ ਭਾਜੀ, ਆਪਣਾ ਹੁਣ ਤੱਕ ਆਪਣੇ 1000 ਕਸਟਮਰਸ ਤੋਂ ਵੱਧ ਹੋ ਚੁੱਕੇ ਆ, ਠੀਕ ਹੈ। ਆਪਣੇ 1000 ਤੋਂ ਵੱਧ ਕਸਟਮਰ ਹੋ ਗਏ ਆ। ਆਈ ਥਿੰਕ ਜਦੋਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ, ਉਦੋਂ ਜੋ ਪਹਿਲੀ ਵਾਰ ਗੱਲ ਕੀਤੀ ਸੀ, ਉਦੋਂ ਆਪਣੇ 250-300 ਸੀ। ਉਸ ਤੋਂ ਬਾਅਦ ਆਪਣੇ 600-700 ਹੋਏ। ਹੁਣ ਆਪਣੇ 1000 ਤੋਂ ਵੱਧ ਕਸਟਮਰਸ ਹੈਗੇ ਆ। ਲੋਕ ਜੁੜ ਰਹੇ ਆ, ਲੋਕ ਟ੍ਰੇਡਿੰਗ ਲਰਨ ਕਰਨਾ ਚਾਹੁੰਦੇ ਆ, ਠੀਕ ਹੈ। ਅਸੀਂ ਆਪਣੀ ਟ੍ਰੇਨਿੰਗ ਵੀ ਪ੍ਰੋਵਾਈਡ ਕਰ ਰਹੇ ਆ ਰੈਗੂਲਰ ਬੇਸਿਸ ਤੇ, ਕਿ ਲੋਕਾਂ ਨੂੰ ਟ੍ਰੇਨਿੰਗ ਆ ਸਕੇ, ਠੀਕ ਹੈ। ਸੋ ਇਹ ਕਿ ਸਾਨੂੰ ਇੰਨਾ ਨਹੀਂ ਪਤਾ ਕਿ ਇੰਨਾ ਵਧੀਆ ਰਿਸਪੌਂਸ ਆਊਗਾ ਆਪਣੀ ਪੰਜਾਬੀ ਕਮਿਊਨਿਟੀ ਤੋਂ, ਚਾਹੇ ਉਹ ਕਿਸੇ ਵੀ ਕੰਟਰੀ ਦੇ ਵਿੱਚ ਨੇ, ਚਾਹੇ ਉਹ ਆਪਣਾ ਇੱਥੋਂ ਪਾਕਿਸਤਾਨ ਪੰਜਾਬ ਤੋਂ ਨੇ, ਚਾਹੇ ਉਹ ਆਪਣੇ ਇੰਡੀਆ ਵਾਲੇ ਪੰਜਾਬ ਤੋਂ ਨੇ। ਜਿਹੜੇ ਵੀ ਲੋਕ ਇੱਥੇ ਬਾਹਰ ਰਹਿੰਦੇ ਨੇ, ਦੋਵੇਂ ਪੰਜਾਬਾਂ ਦੇ, ਚਾਹੇ ਉਹ ਕੈਨੇਡਾ, USA, ਕਿਤੇ ਵੀ ਰਹਿੰਦੇ ਨੇ, ਉਹ ਸਾਰੇ ਜੁੜ ਰਹੇ ਨੇ। ਸੋ ਇੱਕ ਬਹੁਤ ਵਧੀਆ ਇੱਕ ਇਹ ਚੀਜ਼ ਆ ਕਿ ਲੋਕੀ ਸਕਿੱਲ ਲਰਨ ਕਰਨਾ ਚਾਹੁੰਦੇ ਨੇ। ਜਿਹੜੇ ਆਪਾਂ ਸੋਚਦੇ ਹੋ ਨਾ ਕਿ ਪੰਜਾਬੀ ਸਿਰਫ ਮਿਹਨਤੀ ਆ, ਪੰਜਾਬੀ ਸਿਰਫ ਜਿਹੜਾ ਮਿਹਨਤ ਵਾਲਾ ਕੰਮ ਹੀ ਕਰ ਸਕਦੇ ਆ, ਪਰ ਇਹ ਆਪਣਾ ਵੇਖ ਕੇ ਖੁਸ਼ੀ ਹੋਈ ਕਿ ਨਹੀਂ, ਜਿਹੜੇ ਪੰਜਾਬੀ ਆ ਉਹ ਸਕਿੱਲ ਵੀ ਲਰਨ ਕਰਨਾ ਚਾਹੁੰਦੇ ਆ, ਉਹ ਸਮਾਰਟ ਵਰਕ ਵੀ ਕਰਨਾ ਚਾਹੁੰਦੇ ਆ, ਉਹ ਸੌਫਟਵੇਅਰ ਲਰਨ ਕਰਨਾ ਚਾਹੁੰਦੇ, ਕਿ ਬਹੁਤ ਵਧੀਆ ਇੱਕ ਬੇਸਿਕਲੀ ਜਿਹਨੂੰ ਆਪਾਂ ਕਹਿ ਦਿੰਦੇ ਠੰਡੀ ਹਵਾ ਦਾ ਬੁੱਲਾ ਆਇਆ, ਕਿ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਆ, ਇਹ ਵੀ ਇਸ ਪਾਸੇ ਨੂੰ ਤੁਰ ਪਈ ਆ। ਵਾਹ ਜੀ ਵਾਹ। ਅੱਛਾ, ਮੈਨੂੰ ਇਹ ਦੱਸਿਓ ਵੀ ਮੇਰੇ ਬਹੁਤ ਸਾਰੇ ਦੋਸਤ ਆ, ਪਿਛਲੇ ਦਿਨੀ ਅਸੀਂ ਦੁਬਈ ਇਕੱਠੇ ਸਾਂ, ਤੇ ਉਹਨਾਂ ਨੇ ਕਿਉਂਕਿ ਉਹਨਾਂ ਦਾ ਨਾਂ ਨਹੀਂ ਲਵਾਂਗਾ, ਕਾਫੀ ਸਾਰੇ ਦੋਸਤ ਨੇ, ਉਹਨਾਂ ਬਾਈਨੈਂਸ
ਜਾਂ ਕ੍ਰਿਪਟੋ ਜਾਂ ਹੋਰ ਕੰਪਨੀਜ਼ ਤੇ ਕਰਦੇ ਨੇ, ਟ੍ਰੇਡਿੰਗ ਕਰਦੇ, ਤੇ ਉੱਥੇ ਆਪਣੇ ਅਕਾਊਂਟਸ ਵਗੈਰਾ ਖੁਲਵਾਉਣ ਜਾਂ ਆਪਣੇ ਆਫਿਸ ਵਗੈਰਾ ਵਾਸਤੇ ਉੱਥੇ ਮੈਂ ਉਹਨਾਂ ਨੂੰ ਪਿਛਲੇ ਦਿਨ ਵੀ ਮਿਲਿਆ। ਮਤਲਬ ਵੀ ਇਹ ਦੁਬਈ ਦੇ ਵਿੱਚ ਜਾਂ ਉੱਧਰ ਇਹ ਸੌਖਾ ਵਾ ਇਹਨੂੰ ਕਰਨਾ, ਟ੍ਰੇਡ ਕਰਨਾ, ਜੇ ਪਾਕਿਸਤਾਨ ਦੀ ਕੰਪੈਰੀਟਿਵਲੀ ਇੰਡੀਆ ਦੀ ਗੱਲ ਕਰਦੇ ਆਪਾਂ? ਹਾਂਜੀ ਭਾਈ, ਜਿਹੜੇ ਜਿਸ ਤਰ੍ਹਾਂ ਨਾ ਜਿਹੜੇ ਡਿਵੈਲਪ ਕੰਟਰੀਜ਼ ਹੁੰਦੇ, ਮੋਸਟਲੀ ਤਾਂ ਦੁਬਈ ਇੱਕ ਡਿਵੈਲਪ ਕੰਟਰੀ ਆਪਾਂ ਮੰਨਦੇ ਆ, ਉਹਨਾਂ 'ਚ ਸਹੂਲਤਾਂ ਵਧੀਆ ਹੁੰਦੀਆਂ। ਫੋਰ ਐਗਜ਼ਾਮਪਲ, ਸਭ ਤੋਂ ਪਹਿਲਾਂ ਕਿ ਤੁਹਾਨੂੰ ਚੰਗੇ ਕੰਪਿਊਟਰ ਮਿਲ ਜਾਂਦੇ ਆ, ਤੁਹਾਨੂੰ ਇੰਟਰਨੈਟ ਦੀ ਸਪੀਡ ਵਧੀਆ ਮਿਲ ਜਾਂਦੀ, ਤੁਹਾਡੇ ਕੋਲ ਇੱਕ ਸੈਟਅਪ ਹੁੰਦੀ ਆ, ਤੁਹਾਡੇ ਕੋਲ ਟਾਈਮ ਹੁੰਦਾ ਬੇਸਿਕਲੀ ਕਿ ਤੁਸੀਂ ਜੌਬ ਤੋਂ ਆ ਕੇ ਜਾਂ ਜੌਬ ਜਾਣ ਤੋਂ ਪਹਿਲਾਂ 1 ਘੰਟਾ 1.5 ਘੰਟਾ ਟ੍ਰੇਡਿੰਗ ਕਰ ਸਕਦੇ ਜੇ, ਠੀਕ ਹੈ। ਸੋ ਇਹ ਆ ਕਿ ਜਿਹੜੇ ਬਾਹਰਲੇ ਕੰਟਰੀਜ਼ ਆ, ਚਾਹੇ ਉਹ ਦੁਬਈ ਆ, ਚਾਹੇ ਯੂਰਪ ਆ, ਕੈਨੇਡਾ, ਅਮਰੀਕਾ ਵਾ, ਇਹਨਾਂ ਵਾਸਤੇ ਥੋੜਾ ਤਾਂ ਈਜ਼ੀ, ਇੱਕ ਤੇ ਕਰੰਸੀ ਕਨਵਰਜਨ ਥੋੜਾ ਹਾਈ ਆ, ਬੇਸਿਕਲੀ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਦੂਜਾ ਇਹ ਕਿ ਇਹਨਾਂ ਕੋਲ ਟਾਈਮ ਹੁੰਦਾ, ਇਹਨਾਂ ਕੋਲ ਸਪੀਡ ਆ ਇੰਟਰਨੈਟ ਦੀ, ਇਹਨਾਂ ਕੋਲ ਬੇਸਿਕਲੀ ਵਧੀਆ ਪ੍ਰੋਡਕਟਸ ਆ, ਕੰਪਿਊਟਰ ਚੰਗੇ ਮਿਲ ਜਾਂਦੇ ਆ ਟ੍ਰੇਡਿੰਗ ਕਰਨ ਵਾਸਤੇ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਵਾ ਜਦੋਂ ਆਪਾਂ ਟ੍ਰੇਡਿੰਗ ਕਰਦੇ ਹਾਂ, ਕਿਉਂਕਿ ਆਪਾਂ ਟ੍ਰੇਡਿੰਗ ਕਰਨ ਵਾਸਤੇ ਇਹ ਚੀਜ਼ਾਂ, ਈਵਨ ਕਿ ਤੁਸੀਂ ਟ੍ਰੇਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹ ਚੀਜ਼ਾਂ ਲੈਣੀਆਂ ਪੈਂਦੀਆਂ, ਠੀਕ ਹੈ। ਸੋ ਉਹਦੇ ਕਰਕੇ ਥੋੜਾ ਜਿਹਾ ਆਪਣਾ ਇਹ ਆ ਕਿ ਜਿਹੜੀ ਬਾਹਰਲੀ ਕੰਟਰੀ 'ਚ ਉਹ ਥੋੜੀ ਜ਼ਿਆਦਾ ਸੁਵਿਧਾ ਵਾ, ਬਾਕੀ ਪਾਕਿਸਤਾਨ ਜਾਂ ਇੰਡੀਆ ਤੋਂ ਜ਼ਿਆਦਾ। ਹੂੰ। ਅੱਛਾ, ਉਹਦੇ 'ਚ ਮੈਨੂੰ ਇਹ ਦੱਸਿਓ ਵੀ ਟਾਈਮ ਆਪਾਂ ਵਾਹਵਾ ਲੈ ਲਿਆ, ਬਹੁਤ ਸਾਰੇ ਲੋਕਾਂ ਦੀ ਰਿਕੁਐਸਟ ਵੀ ਅੱਗੇ ਤੁਸੀਂ 5-7 ਮਿੰਟ ਕਰਦੇ ਜਾਂ ਘੱਟੋ ਘੱਟ 15-20 ਮਿੰਟ ਸਾਨੂੰ ਟ੍ਰੇਡਿੰਗ ਕਰਕੇ ਵਿਖਾਓ। ਸੋ ਅੱਜ ਆਪਾਂ ਹਾਂ ਲਾਈਵ ਜ਼ਰੂਰ। ਟ੍ਰੇਡਿੰਗ ਕਰਕੇ ਸਾਰਿਆਂ ਨੂੰ ਇੱਕ ਵਾਰੀ ਪਹਿਲਾਂ ਵਿਖਾ ਲਈਏ, ਤੇ ਬਾਕੀ ਗੱਲਾਂ ਬਾਤਾਂ ਆਪਾਂ ਫੇਰ ਕਰਦੇ। ਠੀਕ ਹੈ ਭਾਜੀ, ਕੋਈ ਨਹੀਂ, ਮੈਂ ਤੁਹਾਨੂੰ ਅੱਜ ਜੋ ਲਾਈਵ ਟ੍ਰੇਡਿੰਗ ਕਰੂੰਗਾ, ਆਪਾਂ ਐਕਸਟੈਂਡ ਟਾਈਮ ਕਰਦੇ ਹਾਂ, 15-20 ਮਿੰਟ ਕਰਦੇ ਹਾਂ। ਉਹ 'ਚ ਮੈਂ ਤੁਹਾਨੂੰ ਹੋਰ ਚੀਜ਼ਾਂ ਵੀ ਐਕਸਪਲੇਨ ਕਰੂੰਗਾ ਕਿ ਇਹ ਸਾਰਾ ਕੁਝ ਚੱਲ ਕਿੱਦਾਂ ਰਿਹਾ ਵਾ, ਬੋਟ ਟ੍ਰੇਡ ਕਿੱਦਾਂ ਲੈ ਰਿਹਾ ਵਾ, ਕੀ ਇਹਦੇ ਵਿੱਚ ਫੰਕਸ਼ਨਸ ਲੱਗੇ ਆ, ਜਿਹੜਾ ਆਪਣਾ ਸਾਰਾ ਕੁਝ ਤੁਹਾਨੂੰ ਮੈਂ ਅੱਜ ਪੂਰਾ ਐਕਸਟੈਂਡਡ ਵਰਜ਼ਨ ਟ੍ਰੇਡ ਦੇ ਕਰਕੇ ਵਿਖਾਉਣਾ ਕਿ ਟ੍ਰੇਡਿੰਗ ਆਪਾਂ ਜਦੋਂ ਕਰਦੇ ਹਾਂ, ਓਕੇ, ਬੇਸਿਕਲੀ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵਾ, ਮਾਰਕੀਟ ਕੀ ਚੀਜ਼ ਆ, ਬਾਰ ਸਾਈਜ਼ ਕੀ ਆ, ਬਾਰਾ ਕੀ, ਉਹ ਤੁਹਾਨੂੰ ਸਾਰਾ ਕੁਝ ਮੈਂ ਵਾਈਲ ਡੂਇੰਗ ਟ੍ਰੇਡਿੰਗ ਤੁਹਾਨੂੰ ਸਮਝਾ ਦਿੰਦਾ। ਤੇ ਆਜੋ ਆਪਾਂ ਲਾਈਵ ਟ੍ਰੇਡਿੰਗ ਕਰ ਲੈਂਦੇ ਪਹਿਲਾਂ, ਤੇ ਫਿਰ ਆਪਾਂ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਤੁਹਾਨੂੰ ਮੈਂ ਉਹ ਆਨਸਰ ਕਰ ਦਿੰਦਾ। ਜੀ ਠੀਕ ਠੀਕ, ਚਲੋ। ਓਕੇ। ਹਾਂਜੀ ਨਸਰ ਭਾਜੀ, ਆਪਾਂ ਲਾਈਵ ਟ੍ਰੇਡਿੰਗ ਤੇ ਆ ਗਏ ਆ ਜੀ। ਫਰਾਈਡੇ ਦੀ ਮਾਰਕੀਟ ਆ, ਜਨਵਰੀ 24 ਦੀ, ਠੀਕ ਆ। ਸੇ ਆਪਣਾ ਹੁਣ ਇੱਥੋਂ ਮਾਰਕੀਟ ਖੁੱਲੀ ਆ, ਆਪਾਂ ਥੋੜੀ ਜਿਹੀ ਵੇਟ ਕੀਤੀ, ਠੀਕ ਹੈ। ਆਪਣਾ ਟ੍ਰੇਡ ਜਿਹੜਾ ਆਇਆ ਵਾ, ਹੁਣ ਪਹਿਲਾ ਟ੍ਰੇਡ ਇਹ ਆਇਆ ਵਾ, ਠੀਕ ਹੈ। ਇਹ ਮੇਰਾ ਪ੍ਰੋਫਿਟ ਟਾਰਗੇਟ ਹੈ ਜੀ, ਇਹ ਸਟਾਪ ਲਾਸ ਹੈ। ਮਾਰਕੀਟ ਨੇ ਬੋਟ ਨੇ ਟ੍ਰੇਡ ਥੱਲੇ ਨੂੰ ਲਿਆ ਵਾ, ਬੇਸਿਕਲੀ ਆਪਾਂ ਸ਼ਾਰਟ ਕੀਤੀ ਆ ਮਾਰਕੀਟ, ਠੀਕ ਹੈ ਜੀ। ਨੈਸਡੈਕ ਦੀ ਮਾਰਕੀਟ ਆ ਜੀ, ਤੇ ਇਹ ਮੇਰਾ ਬਾਰ ਸਾਈਜ਼ ਹੈ ਜਿਹੜੀ, ਹਰ ਇੱਕ ਬਾਰ ਦਾ ਇੱਕ ਸਾਈਜ਼ ਹੁੰਦਾ ਵਾ, ਉਸ ਬਾਰ ਸਾਈਜ਼ ਨਾਲ ਕਰਦੇ ਆ। ਇਹ ਜਿਹੜੀ ਫੰਕਸ਼ਨੈਲਿਟੀ ਤੁਹਾਨੂੰ ਮੈਂ ਨਾਲ ਨਾਲ ਦੱਸੀ ਜਾਣਾ ਕਿ ਇਹ ਕੀ ਚੀਜ਼ ਆ। ਹੁਣ ਬੇਸਿਕਲੀ ਮੈਂ ਲੌਂਗ ਤੇ ਸ਼ਾਰਟ ਦੋਵੇਂ ਔਨ ਕੀਤੇ ਸੀ, ਬਟਨ ਆਪਣਾ ਬੋਟ ਔਨ ਕਰਕੇ, ਕਿ ਚਾਹੇ ਜੇ ਬੋਟ ਟ੍ਰੇਡ ਥੱਲੇ ਨੂੰ ਆਵੇ ਤੇ ਬੋਟ ਥੱਲੇ ਨੂੰ ਟ੍ਰੇਡ ਲੈ ਲੇ, ਠੀਕ ਹੈ ਜੀ। ਇਹ ਆਪਣਾ ਠੀਕ ਹੈ। ਥੱਲੇ ਲਾਈਵ ਆਪਣਾ ਟਾਈਮ ਚੱਲ ਰਿਹਾ ਕਿ ਨਿਊਯਾਰਕ ਦੇ ਵਿੱਚ ਕਿੰਨਾ ਟਾਈਮ ਹੋ ਗਿਆ। ਸੋ ਆਪਣਾ ਜਿਹੜਾ ਪਹਿਲਾ ਟ੍ਰੇਡ ਆਪਾਂ ਪ੍ਰੋਫਿਟ ਟਾਰਗੇਟ ਹਿੱਟ ਕਰ ਚੁੱਕੇ ਆ, ਉਹ ਚ ਆਪਣੇ $130 ਬਣੇ ਆ ਜੀ। ਉਸ ਤੋਂ ਬਾਅਦ ਬੇਸਿਕਲੀ ਹੁਣ ਆਪਾਂ ਇੱਕ ਅਗਲੇ ਟ੍ਰੇਡ ਦੀ ਵੇਟ ਕਰਨੀ ਆ ਕਿ ਅਗਲਾ ਟ੍ਰੇਡ ਕਦੋਂ ਆਉਂਦਾ। ਬੇਸਿਕਲੀ ਹੁਣ ਮਾਰਕੀਟ ਥੋੜੀ ਜੀ ਸਲੋ ਚੱਲ ਰਹੀ ਆ। ਇਹ ਪਿਛਲੇ ਸਾਰਾ ਹਫਤਾ ਮਾਰਕੀਟ ਥੋੜੀ ਸਲੋ ਚੱਲੀ ਆ, ਤੇ ਅੱਜ ਵੀ ਥੋੜੀ ਸਲੋ ਆ। ਈਵਨ ਕਿ ਫਰਾਈਡੇ ਕਈ ਵਾਰ ਮਾਰਕੀਟ ਬਹੁਤ ਵਧੀਆ ਚੱਲਦੀ ਆ, ਤੇ ਪਰ ਅੱਜ ਥੋੜਾ ਸਲੋ ਚੱਲ ਰਹੀ ਹੈ। ਸੋ ਜਿੱਥੇ ਵੀ ਹੁਣ ਆਪਣਾ ਟ੍ਰੇਡ ਆਊਗਾ, ਆਪਾਂ ਉਸ ਟ੍ਰੇਡ ਦੀ ਵੇਟ ਕਰਨੀ ਆ। ਆਪਾਂ ਕਦੀ ਵੀ ਆਪਣੇ ਟ੍ਰੇਡ ਨੂੰ ਫੋਰਸ ਨਹੀਂ ਕਰਦੇ ਕਿ ਆਪਾਂ ਜ਼ਬਰਦਸਤੀ ਕੋਈ ਟ੍ਰੇਡ ਲੈ ਲਈਏ। ਆਪਾਂ ਬੋਰਡ ਤੇ ਛੱਡਿਆ ਕਿ ਜਦੋਂ ਕੋਈ ਟ੍ਰੇਡ ਆਊਗਾ ਚੰਗਾ, ਕੋਈ ਲੌਜੀਕ ਆਊਗਾ ਟ੍ਰੇਡ ਦਾ, ਉਦੋਂ ਬੋਰਡ ਨੇ ਲੌਜੀਕ ਦੇ ਹਿਸਾਬ ਨਾਲ ਟ੍ਰੇਡਿੰਗ ਕਰਨੀ ਹੈ, ਠੀਕ ਹੈ। ਸੋ ਜਿਹੜਾ ਬੋਟ ਆਪ ਹੀ ਮੈਨੇਜ ਕਰੂਗਾ। ਹਾਂਜੀ, ਉਹਨੇ ਆਪ ਹੀ ਮੈਨੇਜ ਕਰਨਾ। ਉਹਨੇ ਹੀ ਵੇਖਣਾ ਪਿੱਛੇ ਕਿੰਨਾ ਵੋਲਿਊਮ ਆ ਰਿਹਾ ਵਾ, ਉਹਨੇ ਹੀ ਵੇਖਣਾ ਕਿੰਨੇ ਬਾਇਰ ਸੈਲਰ ਆ, ਉਹਨੇ ਹੀ ਵੇਖਣਾ ਕਿੰਨਾ ਕੁ ਮੋਮੈਂਟਮ ਆ, ਕਿੰਨੀ ਕੁਆਲਿਟੀ ਆ। ਇਹਨਾਂ ਸਾਰੀ ਚੀਜ਼ਾਂ ਦੇ ਬੇਸ ਤੇ ਬੇਸਿਕਲੀ ਬੋਰਡ ਨੇ ਟ੍ਰੇਡ ਲੈਣਾ। ਠੀਕ ਹੈ, ਠੀਕ। ਹੁਣ ਜਿਹੜਾ ਆਪਾਂ ਟ੍ਰੇਡ ਲਿਆ ਵਾ ਨਾ, ਜਿਹੜਾ ਵੇਖੋ ਮਾਰਕੀਟ ਥੱਲੇ ਨੂੰ ਆ ਰਹੀ ਆ, ਇਹਨੇ ਪੁੱਲ ਬੈਕ ਲਿਆ, ਫਿਰ ਥੱਲੇ ਨੂੰ, ਫਿਰ ਪੁੱਲ ਬੈਕ ਲਿਆ। ਇਹ ਆਪਣੀ ਪੁੱਲ ਬੈਕ ਐਂਟਰੀ ਸੀ, ਠੀਕ ਹੈ। ਹੁਣ ਜਿਹੜੀ ਆਪਾਂ ਐਂਟਰੀ ਉੱਤੇ ਨੂੰ ਲਈ ਹੈ, ਜਿਸ ਤਰ੍ਹਾਂ ਆਹ ਮੇਰਾ ਪ੍ਰੋਫਿਟ ਟਾਰਗੇਟ ਆ, ਆਹ ਮੇਰਾ ਸਟਾਪ ਲਾਸ ਹੈ। ਹੁਣ ਆਪਾਂ ਲੌਂਗ ਕੀਤਾ ਵਾ। ਲੌਂਗ ਦਾ ਮਤਲਬ ਹੁੰਦਾ ਕਿ ਬੋਰਡ ਨੇ ਟ੍ਰੇਡ ਉੱਤੇ ਨੂੰ ਲਿਆ ਵਾ, ਠੀਕ ਆ। ਆਪਾਂ ਇੱਥੋਂ ਬਾਏ ਕੀਤਾ, ਆਪਾਂ ਇੱਥੇ ਜਾ ਕੇ ਚਾਹੁੰਦੇ ਕਿ ਆਪਣਾ ਪ੍ਰੋਫਿਟ ਟਾਰਗੇਟ ਇੱਥੇ ਹੋ ਜਾ, ਆਪਾਂ ਸੈੱਲ ਕਰ ਦਈਏ ਇੱਥੇ, ਠੀਕ ਹੈ। ਹੁਣ ਇਹ ਬੇਸਿਕਲੀ ਆ ਰਿਵਰਸਲ ਟ੍ਰੇਡ ਲਿਆ। ਮਾਰਕੀਟ ਚਾਹੇ ਥੱਲੇ ਨੂੰ ਆ ਰਹੀ ਸੀ, ਬੋਰਡ ਨੇ ਟ੍ਰੇਡ ਉੱਤੇ ਨੂੰ ਲਿਆ, ਬਿਕੋਜ਼ ਇੱਥੇ ਆਣ ਕੇ ਮਾਰਕੀਟ ਐਗਜ਼ੌਸਟ ਹੋ ਗਈ ਸੀ, ਇੱਥੇ ਆਣ ਕੇ ਵੋਲਿਊਮ ਖਤਮ ਹੋ ਗਿਆ। ਉਹ ਬੋਰਡ ਨੇ ਵੇਖਣਾ ਵਾ ਕਿ ਮਾਰਕੀਟ ਸਹੀ ਥੱਲੇ ਨੂੰ ਜਾ ਰਹੀ ਆ ਕਿ ਉੱਤੇ ਨੂੰ ਜਾ ਰਹੀ ਆ, ਠੀਕ ਹੈ। ਸਾਰਾ ਕੁਝ ਉਹਨੇ ਬੋਟ ਨੇ ਆਪਣਾ ਡਿਸਾਈਡ ਕਰਨਾ ਇਹ ਚੀਜ਼। ਹੁਣ ਜਿਸ ਤਰ੍ਹਾਂ ਆਖੋ ਆ ਮਾਰਕੀਟ ਆ ਨਾ, ਇਹ ਆਪਾਂ ਕਹਿ ਦਿੰਦੇ ਆ ਮਾਰਕੀਟ ਸਲੋ ਆ ਤੇ ਟ੍ਰੇਡੇਬਲ ਨਹੀਂ, ਪਰ ਉਹਦੇ ਵਿੱਚ ਵੀ ਆਪਾਂ $245 ਬਣਾ ਚੁੱਕੇ ਆ। ਈਵਨ ਕਿ ਮਾਰਕੀਟ ਅਜੇ ਬਿਲਕੁਲ ਟ੍ਰੈਂਡ ਵਿੱਚ ਨਹੀਂ ਹੈਗੀ, ਠੀਕ ਹੈ। ਤੇ ਤਾਂ ਹੀ ਇਹ ਬੇਸਿਕਲੀ ਕਿ ਬੋਟ ਨੇ ਡਿਸਾਈਡ ਕਰਨਾ ਕਿ ਕਿਹੜੀ ਐਂਟਰੀ ਲੈਣੀ। ਹੁਣ ਜਿਸ ਤਰ੍ਹਾਂ ਆ ਜਿਹੜਾ ਡੱਬੀ ਬਣੀ ਆ, ਇਹ ਫਿਲਟਰ ਆ।
ਜਿਸ ਤਰ੍ਹਾਂ ਆਪਾਂ ਠੀਕ। ਬੇਸਿਕਲੀ ਪਾਣੀ ਨੂੰ ਫਿਲਟਰ ਕਰਕੇ ਪੀਂਦੇ ਆ, ਠੀਕ ਹੈ, ਸਾਫ਼ ਪਾਣੀ ਤੇ ਆਪਾਂ ਉਹ ਚੋਂ ਬੈਡ ਪਾਰਟੀਕਲਸ ਕੱਢ ਦਿੰਦੇ ਆ। ਇਦਾਂ ਹੀ ਬੇਸਿਕਲੀ ਆਪਾਂ ਨਾ ਫਿਲਟਰ ਲਾਏ ਆ ਆਪਣਾ ਬੋਰਡ ਦੇ ਵਿੱਚ, ਕਿ ਜਦੋਂ ਮਾਰਕੀਟ ਸਹੀ ਨਹੀਂ ਆ, ਬੋਰਡ ਨੇ ਜਦੋਂ ਤੱਕ ਡਿਸਾਈਡ ਨਹੀਂ ਕਰਦਾ ਕਿ ਮਾਰਕੀਟ ਦੀ ਵੋਲਟਿਲਿਟੀ ਹੈਗੀ ਆ ਕਿ ਨਹੀਂ, ਉਹਨੇ ਤੇ ਟ੍ਰੇਡ ਆਇਆ ਵੀ ਤਾਂ ਉਹਨੇ ਫਿਲਟਰ ਲਾ ਦੇਣਾ ਕਿ ਨਹੀਂ ਆ ਟ੍ਰੇਡ ਨਹੀਂ ਲੈਣਾ, ਠੀਕ ਹੈ, ਕਿਉਂਕਿ ਇਹ ਚ ਆਪਣਾ ਫੇਲ ਹੋ ਸਕਦਾ ਸੀ ਟ੍ਰੇਡ। ਸੋ ਇਸ ਕਰਕੇ ਠੀਕ ਹੈ। ਆਪਾਂ ਉਹ ਸਾਰਾ ਕੁਝ ਬੋਰਡ ਨੇ ਡਿਸਾਈਡ ਕਰਨਾ, ਕਿੱਥੋਂ ਟ੍ਰੇਡ ਲੈਣਾ, ਕਿੱਥੇ ਫਿਲਟਰ ਆਊਟ ਕਰ ਦੇਣੇ ਆ, ਕਿੱਥੇ ਬੇਸਿਕਲੀ ਸਕਿਪ ਕਰ ਦੇਣੇ। ਸੋ ਇਹ ਸਾਰਾ ਕੁਝ ਉਹ ਪਿੱਛੇ ਬੈਕ ਐਂਡ ਤੇ ਜਿਹੜੇ ਆਪਣੇ ਐਲਗੋਰਿਦਮ ਚੱਲ ਰਹੀਆਂ ਵਾ, ਆਪਣਾ ਆਟੋਮੇਸ਼ਨ ਚੱਲ ਰਹੀ ਆ, ਉਹ ਸਾਰੀ ਚੀਜ਼ਾਂ ਵੇਖ ਰਹੀ ਹੈ। ਠੀਕ ਹੈ। ਠੀਕ। ਹਾਂਜੀ। ਇਹ ਹੁਣ ਭਾਜੀ ਆਪਾਂ ਉੱਤੇ ਨੂੰ ਟ੍ਰੇਡ ਲਿਆ ਜੀ, ਲੌਂਗ ਕੀਤੀ ਐਂਟਰੀ, ਠੀਕ ਹੈ। ਸੋ ਇਹ ਵੀ ਬੋਰਡ ਨੇ ਡਿਸਾਈਡ ਕੀਤਾ ਕਿ ਇੱਥੇ ਟ੍ਰੇਡ ਬਣਦਾ ਵਾ ਉੱਤੇ ਨੂੰ ਰਹਿਣਾ, ਤੇ ਉਹਨੇ ਉਹ ਲੈ ਲਿਆ, ਠੀਕ ਹੈ। ਸੋ ਈਵਨ ਕਿ ਮਾਰਕੀਟ ਥੱਲੇ ਨੂੰ ਆ ਰਹੀ ਹੈ। ਸੋ ਲੈਟਸ ਸੀ ਆਪਣਾ ਪ੍ਰੋਫਿਟ ਟਾਰਗੇਟ ਆਪਣਾ ਟੱਚ ਹੁੰਦਾ ਕਿ ਨਹੀਂ। ਤੇ ਜਿੰਨਾ ਚਿਰ ਆਪਣੀ ਇੱਕ ਬਾਰ ਨੂੰ ਜੇ ਆ ਆਪਣਾ ਪ੍ਰੋਫਿਟ ਟਾਰਗੇਟ ਇੱਥੇ ਟੱਚ ਕਰਕੇ ਤਾਂ ਵੀ ਟ੍ਰੇਡ ਚੋਂ ਬਾਹਰ ਆ, ਆਪਾਂ ਇੱਥੇ ਟੱਚ ਕਰਕੇ ਤਾਂ ਵੀ ਟ੍ਰੇਡ ਚੋਂ ਬਾਹਰ, ਜਿੰਨਾ ਚਿਰ ਇਹ ਚੱਲਦਾ ਰਹੂਗਾ ਆਪਾਂ ਐਕਟਿਵਲੀ ਟ੍ਰੇਡ ਦੇ ਵਿੱਚ ਆ। ਸੋ ਆਪਾਂ ਨੂੰ ਬਸ ਡਿਊਰਿੰਗ ਦੈਟ ਟਾਈਮ ਪੇਸ਼ੈਂਟ ਹੋ ਕੇ ਬਹਿਣਾ ਪੈਣਾ ਵਾ ਕਿ ਆਪਾਂ ਵੇਟ ਕਰ ਲਈਏ, ਕਿਉਂਕਿ ਆਪਾਂ ਆਲਰੇਡੀ ਜਿਹੜਾ ਸਟਾਪ ਲਾਸ ਸੈੱਟ ਕੀਤਾ ਜਾਂ ਪ੍ਰੋਫਿਟ ਟਾਰਗੇਟ ਸੈੱਟ ਕੀਤਾ ਵਾ, ਆਪਾਂ ਆਲਰੇਡੀ ਇੱਕ ਮਨ ਬਣਾਇਆ ਵਾ ਕਿ ਜੇ ਮੇਰਾ ਪ੍ਰੋਫਿਟ ਟਾਰਗੇਟ ਹਿੱਟ ਹੋਊਗਾ ਮੇਰੇ ਕਿੰਨੇ ਪੈਸੇ ਬਣਨੇ ਆ, ਤੇ ਜੇ ਸਟਾਪ ਲਾਸ ਹਿੱਟ ਹੋਊਗਾ ਤੇ ਆਪਣੇ ਕਿੰਨੇ ਪੈਸੇ ਲੂਜ਼ ਹੋਣੇ ਆ, ਉਹ ਆਪਣਾ ਆਲਰੇਡੀ ਆਪਾਂ ਇੱਕ ਸੈੱਟ ਕੀਤਾ ਵਾ, ਠੀਕ ਹੈ। ਇਸ ਤੋਂ ਵੱਧ ਨਹੀਂ ਹੋਣਾ ਕੁਝ ਵੀ ਦੋਵਾਂ ਚੋਂ। ਸੋ ਇਹ ਕਿ ਆਪਣਾ ਡਿਊਰਿੰਗ ਦਿਸ ਟਾਈਮ, ਜਿਸ ਤਰ੍ਹਾਂ ਹੁਣ ਮਾਰਕੀਟ ਉੱਤੇ ਥੱਲੇ ਜਾ ਰਹੀ ਸਲੋ ਹੋਣ ਕਰਕੇ, ਆਪਾਂ ਸਿਰਫ ਪੇਸ਼ੈਂਟਲੀ ਬਹਿਣਾ ਪੈਣਾ ਵਾ ਕਿ ਮਾਰਕੀਟ ਦੇ ਵਿੱਚ ਬੇਸਿਕਲੀ ਆਪਾਂ ਟ੍ਰੇਡ ਕਰ ਰਹੇ ਆ, ਤੇ ਆਪਾਂ ਪੇਸ਼ੈਂਟਲੀ ਬਹਿ ਜਾਈਏ ਕਿ ਆਪਣਾ ਆਊਟਕਮ ਇਹਦਾ ਆ ਜਾਏ, ਇਹਦਾ ਰਿਜ਼ਲਟ ਆ ਜਾਏ, ਠੀਕ ਹੈ। ਕਈ ਵਾਰ ਕੀ ਹੋਣਾ ਕਿ ਆਪਾਂ ਇੰਪੇਸ਼ੈਂਟ ਹੋ ਕੇ ਕਲੋਜ਼ ਦਾ ਬਟਨ ਨੱਪ ਦੇਣਾ ਕਿ ਛੇਤੀ ਮਾਰਕੀਟ ਬਾਹਰ ਹੋ ਜੇ, ਹੋ ਸਕਦਾ ਮੇਰੇ ਅਗੇਂਸਟ ਚੱਲ ਜਾਓ, ਕਈ ਵਾਰ ਮਾਰਕੀਟ ਆਪਣੇ ਹੱਕ ਚੱਲ ਜਾਂਦੀ ਹੈ। ਸੋ ਇਹ ਹੈ ਕਿ ਆਪਾਂ ਨੂੰ ਪੇਸ਼ੈਂਟਲੀ ਮਾਰਕੀਟ 'ਚ ਬਹਿਣਾ ਪੈਣਾ ਤੇ ਹਰ ਟ੍ਰੇਡ 'ਚ ਵੀ ਬਹਿਣਾ ਪੈਣਾ ਵਾ। ਦੂਜਾ ਆਪਾਂ ਇੱਕ ਚੀਜ਼ ਹੋਰ ਕੀਤੀ, ਆਪਾਂ ਸਟਾਪ ਐਂਡ ਰਿਵਰਸ ਫੰਕਸ਼ਨ ਲਾਇਆ, ਠੀਕ ਹੈ। ਇਹਦਾ ਮਤਲਬ ਕਿ ਕਦੀ ਆਪਣਾ ਸਟਾਪ ਲਾਸ ਨੂੰ ਵੀ ਟੱਚ ਕਰਦਾ ਵਾ, ਇਹਨੇ ਆਪਣੇ ਅਗਲੇ ਟ੍ਰੇਡ 'ਚ ਸਾਰੇ ਪੈਸੇ ਰਿਕਵਰ ਕਰ ਦੇਣੇ ਆ। ਸੋ ਇਹਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਵੀ ਆਪਣਾ ਰਿਸਕ ਨਹੀਂ ਹੈਗਾ ਕਿ ਜੇ ਆਪਣੇ ਮਤਲਬ ਕਿ ਹੋਪਫੁਲੀ ਆਪਾਂ ਇਹੋ ਚਾਹਾਂਗੇ ਕਿ ਆਪਣੇ ਪ੍ਰੋਫਿਟ ਟਾਰਗੇਟ ਨੂੰ ਹਿੱਟ ਕਰੀਏ, ਕਿਉਂਕਿ ਜਿਹੜਾ ਲੌਜਿਕ ਬੋਰਡ ਨੇ ਲਿਆ ਵਾ ਉਹ ਲੌਜਿਕ ਉਸ ਹਿਸਾਬ ਨਾਲ ਲਿਆ ਵਾ ਕਿ ਇੱਥੇ ਐਂਟਰੀ ਬਣਦੀ ਸੀ, ਠੀਕ ਹੈ। ਪਰ ਆਪਾਂ ਮਾਰਕੀਟ ਦੇ ਅੱਗੇ ਆਪਣਾ ਜ਼ੋਰ ਨਹੀਂ ਹੈਗਾ ਕੋਈ ਕਿ ਮਾਰਕੀਟ ਨੇ ਕੀ ਕਰਨਾ, ਮਾਰਕੀਟ ਨੇ ਕਈ ਵਾਰ ਆਪਣੇ ਸਾਰੇ ਲੌਜਿਕ ਫੇਲ ਕਰ ਦੇਣੇ ਆ, ਠੀਕ ਹੈ। ਪਰ ਉਸ ਤੋਂ ਬਾਅਦ ਆਪਣੇ ਹੱਥ ਵਿੱਚ ਹੈਗਾ ਕਿ ਆਪਾਂ ਨੈਕਸਟ ਸਟੈਪ ਕੀ ਕਰਨਾ ਚਾਹੁੰਦੇ ਆ। ਸੋ ਮੈਂ ਤੁਹਾਨੂੰ ਬੇਸਿਕਲੀ ਕੀ ਹੈ ਕਿ ਸਟਾਪ ਐਂਡ ਰਿਵਰਸ ਮੇਰਾ ਐਕਟੀਵੇਟ ਹੋ ਜਾਣਾ ਜੇ ਇੱਥੇ ਬਾਈ ਚਾਂਸ ਮੇਰਾ ਸਟਾਪ ਲਾਸ ਨੂੰ ਟੱਚ ਕਰ ਗਿਆ, ਉਹ ਵੀ ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ। ਹੋਪਫੁਲੀ ਆਪਣਾ ਪ੍ਰੋਫਿਟ ਟਾਰਗੇਟ ਨੂੰ ਹਿੱਟ ਕਰ ਜੂਗਾ, ਜੇ ਨਾ ਹੋਇਆ ਤੇ ਫਿਰ ਆਪਣਾ ਸਟਾਪ ਐਂਡ ਰਿਵਰਸ ਚੱਲ ਜੂਗਾ। ਇਹਦੀ ਨਿਊਜ਼ ਤੋਂ ਵੈਸੇ ਪਤਾ ਲੱਗ ਜਾਂਦਾ ਹੋਏਗਾ ਵੀ ਹੁਣ ਮਾਰਕੀਟ ਜਿਵੇਂ ਹੁਣ ਚੱਲਣ ਰਹੀ ਹੈ ਵੀ ਡਾਊਨ ਹੀ ਆ ਮਾਰਕੀਟ। ਹਾਂਜੀ, ਸੋ ਬੇਸਿਕਲੀ ਇਹ ਭਾਜੀ ਆਪਣਾ ਨਿਊਜ਼ ਜਦੋਂ ਆਉਂਦੀ ਆ ਤੇ ਉਦੋਂ ਇੱਕ ਰਾ ਮਾਰਕੀਟ ਇੱਕ ਸਾਈਡ ਨੂੰ ਭਜਦੀ ਆ, ਉਸ ਤੋਂ ਬਾਅਦ ਸਟੇਬਲ ਹੋ ਜਾਂਦੀ ਆ। ਸੋ ਹਾਂ, ਪਰ ਇਹ ਹੈ ਕਿ ਆਪਾਂ ਨੂੰ ਜਿੱਦਣ ਨਿਊਜ਼ ਆਵੇ ਨਾ ਉਦੋਂ ਪਤਾ ਲੱਗ ਜਾਂਦਾ ਵਾ ਕਿ ਮਾਰਕੀਟ ਨੇ ਕਿੱਧਰਲੇ ਪਾਸੇ ਜਾਣਾ। ਬੇਸਿਕਲੀ ਉਹ 8:30 ਸਵੇਰੇ ਨਿਊਜ਼ ਆਉਂਦੀ ਆ, 1 ਘੰਟਾ ਮਾਰਕੀਟ ਖੁੱਲਣ ਤੋਂ ਪਹਿਲਾਂ ਜੇ ਇੰਪੋਰਟੈਂਟ ਨਿਊਜ਼ ਹੋਵੇ ਉਹਨੇ ਇੱਕ ਰਾਂ ਪੂਰੀ ਮਾਰਕੀਟ ਮੂਵ ਕਰਨੀ ਹੈ, ਠੀਕ ਹੈ। ਸੋ ਆਪਾਂ ਨੂੰ ਹੁੰਦਾ ਕਿ ਮਾਰਕੀਟ ਮੂਵ ਹੋਵੇ, ਜਿਸ ਤਰ੍ਹਾਂ ਅੱਜ ਮਾਰਕੀਟ ਮੂਵ ਨਹੀਂ ਹੋਈ, ਠੀਕ ਹੈ। ਆਪਣਾ ਹੁਣ ਕਿੰਨਾ ਚਿਰ ਵੇਖੋ ਕਿ ਆਪਾਂ ਕਿੰਨੇ ਚਿਰ ਦੇ ਇੱਕੋ ਟ੍ਰੇਡ 'ਚ ਹੀ ਬੈਠੇ ਆ ਤੇ ਅਜੇ ਤੱਕ ਆਊਟਕਮ ਨਹੀਂ ਆ ਰਿਹਾ, ਨਾ ਹੀ ਆਪਣਾ ਪ੍ਰੋਫਿਟ ਟਾਰਗੇਟ ਹਿੱਟ ਹੋ ਰਿਹਾ ਵਾ, ਨਾ ਹੀ ਆਪਣਾ ਸਟਾਪ ਲਾਸ ਹਿੱਟ ਹੋ ਰਿਹਾ। ਇਹਨੂੰ ਆਪਾਂ ਸਲੋ ਮਾਰਕੀਟ ਦਾ ਇੱਕ ਨਿਸ਼ਾਨੀ ਹੈ ਕਿ ਆਪਾਂ, ਨਹੀਂ ਤੇ ਆਪਣਾ ਮੋਸਟਲੀ ਟ੍ਰੇਡ 30 ਸੈਕਿੰਡ ਦਾ ਹੁੰਦਾ ਤੇ ਹੁਣ ਆਪਾਂ ਨੂੰ ਆਲਮੋਸਟ 2-3 ਮਿੰਟ ਹੋ ਗਏ ਇੱਕੋ ਟ੍ਰੇਡ ਦੇ ਵਿੱਚ ਹੀ, ਤੇ ਅਜੇ ਤੱਕ ਆਪਣਾ ਆਊਟਕਮ ਨਹੀਂ ਆਇਆ ਇਸ ਟ੍ਰੇਡ ਦਾ। ਹੁਣ ਆਪਣਾ ਭਾਈ ਇੱਥੇ ਆਪਣਾ ਸਟਾਪ ਲਾਸ ਟੱਚ ਕੀਤਾ ਇਹਨੇ। ਹੁਣ ਜੇ ਮੇਰਾ ਅਗਲਾ ਟ੍ਰੇਡ ਆਊਗਾ ਨਾ ਉਹ ਆਉਣਾ ਸਟਾਪ ਐਂਡ ਰਿਵਰਸ, ਜਿਸ ਤਰ੍ਹਾਂ ਆ ਮੇਰਾ SNR ਲਿਖਿਆ ਵਾ। ਇਹਨੇ ਕੀ ਕਰਨਾ, ਆਟੋਮੈਟਿਕ ਹੀ ਮੇਰੇ ਜਿਹੜਾ ਕੁਆਂਟੀਟੀ ਆ ਇਹਨੂੰ ਇਨਕਰੀਜ਼ ਕਰਕੇ ਜਿਹੜਾ ਆਪਣਾ ਇੱਥੇ ਲਾਸ ਹੋਇਆ, ਜਿਸ ਤਰ੍ਹਾਂ ਆਪਣਾ 245 ਤੇ ਆਪਾਂ ਨੈਗੇਟਿਵ 70 ਰਹਿ ਗਏ ਆ, ਇਹਨੇ ਸਾਰਾ ਲਾਸ ਵੀ ਰਿਕਵਰ ਕਰਨਾ ਆਪਣਾ, ਤੇ ਨਾਲ ਆਪਾਂ ਨੂੰ ਥੋੜੇ ਜਿਹੇ ਐਕਸਟਰਾ ਪੈਸੇ ਵੀ ਬਣਾ ਕੇ ਦੇਣੇ ਆ। ਸੋ ਇਹ ਸਾਰਾ ਕੁਝ ਉਹਨੇ ਆਟੋਮੈਟਿਕ ਕਰਨਾ। ਹੁਣ ਆਪਾਂ ਜਦੋਂ ਅਗਲਾ ਟ੍ਰੇਡ ਆਊਗਾ ਉਹ ਆਪਣਾ ਸਟਾਪ ਐਂਡ ਰਿਵਰਸ ਵਾਲਾ ਟ੍ਰੇਡ ਆਊਗਾ, ਆਪਣਾ ਰਿਕਵਰੀ ਟ੍ਰੇਡ। ਹੁਣ ਦੇਖੋ ਆਪਣਾ ਟ੍ਰੇਡ ਆ ਗਿਆ ਜੀ ਆ, ਠੀਕ ਆ। ਹੁਣ ਇਹਦੇ ਵਿੱਚ ਮੇਰੀ ਕੁਆਂਟੀਟੀ ਵੱਧ ਗਈ ਹੈ, 4 ਹੋ ਗਈ ਆ, ਠੀਕ ਆ। ਇਹਨੇ ਕੀ ਕਰਨਾ, ਜਿਹੜਾ ਆ ਮੇਰਾ ਲਾਸ ਹੋਇਆ ਸੀ ਬੇਸਿਕਲੀ ਇਹਨੂੰ ਵੀ ਰਿਕਵਰ ਕਰਨਾ, ਉਸ ਤੋਂ ਬਾਅਦ ਤੇ ਨਾਲ ਜਿਹੜਾ ਵੀ ਆਪਣਾ ਐਕਸਟਰਾ ਪ੍ਰੋਫਿਟ ਜਿਹੜਾ ਬਣਦਾ ਆਪਣਾ ਉਹ ਵੀ ਮਿਲਣਾ ਆਪਾਂ ਨੂੰ, ਠੀਕ ਹੈ। ਸੋ ਹੁਣ ਆਪਣੇ $420 ਬਣ ਗਏ। ਸੋ 245 ਆਪਾਂ ਪਹਿਲਾਂ
ਇੱਕ ਟ੍ਰੇਡ ਮੇਰੇ ਅਗੇਂਸਟ ਗਿਆ, ਆਈ ਨੇ ਰਿਕਵਰ ਕਰਕੇ ਮੈਨੂੰ $420 ਬਣਾ ਦਿੱਤੇ। ਠੀਕ ਹੈ, ਸੋ ਇਹ ਹੈ ਕਿ ਆਪਾਂ ਨੂੰ ਸਿਰਫ ਇੱਕ ਚੀਜ਼ ਰੱਖਣੀ ਪੈਣੀ ਹੈ, ਪੇਸ਼ੈਂਸ ਟ੍ਰੇਡਿੰਗ ਕਰਨ ਲੱਗਿਆ। ਬਾਕੀ ਕੰਮ ਆ ਵਾਰ ਤੇ ਛੱਡ ਦੀ, ਜਿਹੜੇ ਆਪਾਂ ਕੰਟਰੋਲ ਕਰਨਾ ਵਾ, ਆਪਣੇ ਇਮੋਸ਼ਨਸ ਕੰਟਰੋਲ ਕਰਨੇ ਆ ਕਿ ਪੇਸ਼ੈਂਸ ਨਾਲ ਬੈਠੇ ਰਹੀਏ। ਠੀਕ ਹੈ ਜੀ। ਠੀਕ ਹੈ। ਹੁਣ ਅੱਜ ਪੇਸ਼ੈਂਸ ਵਾਵਾ ਕਰ ਲਈ ਆਪਾਂ 37 ਤੇ ਬੈਠੇ ਆ, 12 ਮਿੰਟ ਹੋ ਗਏ, 10 ਹਾਂਜੀ 12। ਸੋ ਕਿਸੇ ਦਿਨ ਤੇ ਵੇਖੋ ਕਿ ਆਪਾਂ ਹੁਣ ਪਿਛਲੀਆਂ ਟ੍ਰੇਡਿੰਗਸ ਕੀਤੀਆਂ ਸੀ ਤੇ ਉਹ ਆਪਾਂ ਵਿਦਨ ਫਿਊ ਮਿੰਟਸ ਹੀ ਡਨ ਹੋ ਗਏ ਸੀ, ਹੈਨਾ। ਵਿਦਿਨ ਫਿਊ ਮਿੰਟਸ ਸੀ। ਹਰ ਇੱਕ ਦਿਨ ਆਪਾਂ ਨਵੀਂ ਟਾਰਗੇਟ ਹਾਂਜੀ, ਹਰ ਇੱਕ ਦਿਨ ਨਵੀਂ ਮਾਰਕੀਟ ਹੀ ਆਉਣੀ ਹੈ। 500 700 ਦਾ ਰੱਖਿਆ ਸੀ ਤੇ ਉਹ ਹਾਂਜੀ 7-8 ਮਿੰਟਾਂ 'ਚ ਹੋ ਜਾਂਦਾ। ਹਾਂ ਬਿਲਕੁਲ। ਇਹ ਨਾ ਇਹ ਮਾਰਕੀਟ ਬੇਸਿਕਲੀ ਤਾਂ ਹੀ ਤੁਹਾਨੂੰ ਮਾਰਕੀਟ ਦੀ ਬੋਰ ਨਹੀਂ ਹੋਣ ਦਿੰਦੀ ਕਿ ਭਾਵੇਂ ਤੁਸੀਂ ਇੱਕੋ ਚੀਜ਼ ਸਾਰੀ ਉਮਰ ਹੀ ਕਰਦੇ ਰਹਿੰਦੇ ਟ੍ਰੇਡਿੰਗ, ਕਿਉਂਕਿ ਮਾਰਕੀਟ ਰੋਜ਼ ਹੀ ਨਵੀਂ ਹੈ। ਠੀਕ ਹੈ, ਹੁਣ ਆਪਾਂ ਟ੍ਰੇਡ ਥੱਲੇ ਨੂੰ ਲੈ ਲਿਆ ਭਾਜੀ, ਹੁਣ ਫਿਰ ਆਪਾਂ ਬੈਕ ਟੂ ਵਨ ਕੰਟਰੈਕਟ ਆ ਗਏ ਆ, ਕੋਈ ਇੱਕ ਲਿਖਿਆ ਜਿਹੜਾ ਆ ਸਟਾਪ ਐਂਡ ਰਿਵਰਸ ਟ੍ਰੇਡ ਆਪਣਾ ਇੱਕੋ ਹੀ ਆਇਆ ਵਾ। ਠੀਕ ਹੈ, ਜਦੋਂ ਵੀ ਆਪਣਾ ਟ੍ਰੇਡ ਫੇਲ ਹੋਊਗਾ ਉਦੋਂ ਸਟਾਪ ਐਂਡ ਰਿਵਰਸ ਆਊਗਾ, ਉਸ ਤੋਂ ਬਾਅਦ ਆਪਾਂ ਫਿਰ ਰੈਗੂਲਰ ਟ੍ਰੇਡਿੰਗ ਕਰਨ ਲੱਗ ਪਏ ਨੇ। ਸਿੰਪਲ ਇਹ ਕੀ ਹੈ ਕਿ ਵੇਖੋ ਕਿ ਆਪਾਂ ਹੁਣ ਈਵਨ ਕਿ 45 ਮਿੰਟ ਟ੍ਰੇਡਿੰਗ ਸੋ ਫਾਰ ਕਰ ਰਹੇ ਆ, ਹੈਨਾ। ਤੇ ਹੁਣ ਆਪਣਾ 490 ਹੁਣ $535 ਬਣ ਗਏ। ਫਿਰ ਵੀ ਆਪਾਂ ਜੇ 45 ਮਿੰਟਾਂ 'ਚ ਵੇਖੀਏ ਕਿ $535 ਘੱਟ ਨਹੀਂ ਹੈ। ਸੋ ਭਾਜੀ ਆਪਾਂ ਇੱਥੇ ਟ੍ਰੇਡਿੰਗ ਬੰਦ ਕਰਦੇ, ਆਪਾਂ ਵਾਪਸ ਆਪਣੀ ਇੰਟਰਵਿਊ ਤੇ ਆਉਂਦੇ ਆ। ਸੋ ਇਹ ਸੀ ਆਪਣੀ ਲਾਈਵ ਟ੍ਰੇਡਿੰਗ ਭਾਜੀ ਅੱਜ ਦੀ। ਆਓ ਕੁਝ ਗੱਲਾਂ ਬਾਤਾਂ, ਕੁਝ ਸਵਾਲ ਹੋਰ ਨੇ ਆਪਾਂ ਵੀ ਕਰਦੇ ਤੁਹਾਡੇ ਨਾਲ। ਠੀਕ ਹੈ ਜੀ, ਠੀਕ। ਓਕੇ, ਥੈਂਕ ਯੂ। ਥੈਂਕ ਯੂ ਸੰਧੂ ਸਾਹਿਬ, ਬਹੁਤ ਵਧੀਆ ਜੀ, ਵੈਲਕਮ ਤੁਹਾਨੂੰ ਫਿਰ ਟ੍ਰੇਡਿੰਗ ਤੋਂ ਬਾਅਦ। ਤੇ ਮੈਂ ਕਿਆ ਬਾਤਾਂ ਜੀ, ਉਹ ਕੀ ਕਹਿੰਦੇ ਹੁੰਦੇ ਨੇ ਪੰਜਾਬੀਆਂ ਲਈ ਸੌਖਾ ਕੰਮ ਜਿਹੜਾ ਤੁਸੀਂ ਲੱਭ ਕੇ ਪੇਸ਼ ਕਰ ਦਿੱਤਾ ਵੀ ਆਪੇ ਹੀ ਕਰੀ ਜਾਵੇ, ਸਮਾਰਟ ਵਰਕ ਕਰੋ, ਕੰਪਿਊਟਰ 'ਤੇ ਬਹੋ ਤੇ ਪੈਸੇ ਕਮਾਓ। ਅੱਜ ਅਸੀਂ ਲੰਬੀ ਥੋੜ੍ਹੀ ਜਿਹੀ ਟ੍ਰੇਡਿੰਗ ਕੀਤੀ ਆ ਅਤੇ ਬਹੁਤ ਵਧੀਆ ਲੱਗਾ ਮੈਨੂੰ ਵੇਖ ਕੇ ਕਿ ਬੋਟ ਕਿਸ ਤਰ੍ਹਾਂ ਕੰਮ ਕਰਦਾ। ਅਤੇ ਵੇਖਿਆ ਤਾਂ ਅੱਗੇ ਵੀ ਸੀ, ਲੇਕਿਨ ਉਧਰ ਅੱਗੇ ਆਪਾਂ 5-7 ਮਿੰਟ ਕਰਦੇ ਸਾਂ, ਅੱਜ ਆਪਾਂ 15 ਮਿੰਟ ਲਾਏ। ਅੱਛਾ ਭਾਅ ਜੀ, ਇਹ ਦੱਸਿਓ ਇਹਦੇ 'ਚ ਜੇ ਸਟਾਰਟ ਕਰਨਾ ਹੋਵੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸਾਂ ਵੀ ਇਸ ਤੋਂ ਲਾਈਵ ਟ੍ਰੇਡਿੰਗ ਤੋਂ ਪਹਿਲਾਂ ਆਪਣੀ ਗੱਲ ਹੋਣ ਡਈ ਸੀ ਵੀ ਕੰਪਿਊਟਰ ਅਤੇ ਇੰਟਰਨੈਟ ਦੀ ਸਪੀਡ ਦੇ, ਵੀ ਜੇ ਘਰੋਂ ਤੁਸੀਂ ਆਪਣੇ ਘਰ ਬਹਿ ਕੇ ਸਟਾਰਟ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਦਾ ਕੰਪਿਊਟਰ ਹੋਣਾ ਚਾਹੀਦਾ ਤੇ ਇੰਟਰਨੈਟ ਦੀ ਸਪੀਡ ਜਿਹੜੀ ਵਾ ਉਹ ਮਤਲਬ ਕਿੰਨੀ ਕੁ ਜ਼ਿਆਦਾ ਦੀ ਕਿਉਂ ਲੋੜ ਹੈ ਤੇ ਘੱਟ ਕਿਉਂ ਨਹੀਂ ਹੋਣਾ ਚਾਹੀਦਾ, ਇਹਦੇ ਦੱਸਿਓ। ਸ਼ੋਰ ਭਾਜੀ, ਜਿਹੜਾ ਜਿਸ ਤਰ੍ਹਾਂ ਨਾ ਆਪਾਂ ਤੁਸੀਂ ਵੇਖਿਆ ਜਿਹੜਾ ਆਪਾਂ ਜੋ ਲਾਈਵ ਟ੍ਰੇਡਿੰਗ ਕਰ ਰਹੇ ਸੀ ਤੇ ਕਿੰਨਾ ਡੇਟਾ ਮਾਰਕੀਟ 'ਚੋਂ ਆ ਰਿਹਾ ਸੀ, ਠੀਕ ਆ, ਉਹ ਡੇਟਾ ਐਕਸਚੇਂਜ 'ਚੋਂ ਆਉਂਦਾ ਵਾ। ਸੋ ਆਪਾਂ ਨੂੰ ਚਾਹੀਦਾ ਵਾ ਕਿ ਜਿਹੜਾ ਉਹ ਡੇਟਾ ਆਪਣੇ ਕੋਲ ਛੇਤੀ ਛੇਤੀ ਪਹੁੰਚ ਸਕੇ। ਹੁਣ ਜਿਹੜਾ ਡੇਟਾ ਐਕਸਚੇਂਜ 'ਚ ਆਉਣਾ ਉਹਦੇ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ, ਚੰਗਾ ਕੰਪਿਊਟਰ ਤੇ ਚੰਗਾ ਇੰਟਰਨੈਟ। ਜਿੰਨਾ ਫਾਸਟ ਇੰਟਰਨੈਟ ਹੋਊਗਾ, ਜਿੰਨਾ ਆਪਣਾ ਫਾਸਟ ਕੰਪਿਊਟਰ ਹੋਊਗਾ, ਉਹ ਡੇਟਾ ਆਪਣੇ ਕੋਲ ਓਨੀ ਛੇਤੀ ਪਹੁੰਚ ਸਕੂਗਾ ਤੇ ਆਪਾਂ ਟ੍ਰੇਡ ਆਪਣਾ ਪਲੇਸ ਕਰ ਸਕਾਂਗੇ। ਜੇ ਆਪਣੇ 'ਚੋਂ ਕੋਈ ਵੀ ਚੀਜ਼ ਮਤਲਬ ਵੀ ਰੀਅਲ ਟਾਈਮ ਦੇ ਵਿੱਚ ਰਹਿੰਦਾ ਹੈ ਨਾ, ਵੀ ਤੁਸੀਂ ਆਂਦੇ ਵੀ ਰੀਅਲ ਟਾਈਮ ਜਿਹੜਾ ਹੋਣਾ ਚਾਹੀਦਾ। ਹਾਂਜੀ ਬਹੁਤਾ ਉਹ ਜਿਵੇਂ ਇੰਟਰਨੈਟ ਕੋਈ ਵੀ ਆਪਾਂ ਲਾਈਵ ਸਟਰੀਮ ਕਰਦੇ ਹਾਂ ਜਾਂ ਕੁਛ ਵੀ ਕਰਦੇ ਹੋ, ਸਮ ਟਾਈਮ ਕੁਝ ਸੈਕਿੰਡ ਪਿੱਛੇ ਹੁੰਦਾ, ਹਾਂਜੀ ਹਾਂਜੀ ਮਤਲਬ ਵੀ ਤੁਸੀਂ ਰੀਅਲ ਟਾਈਮ ਦੇ ਵਿੱਚ ਰਹਿ ਕੇ ਆਪਣਾ ਨੂੰ ਕਰੋ। ਬਿਲਕੁਲ ਬਿਲਕੁਲ। ਸੋ ਬੇਸਿਕਲੀ ਆਪਾਂ ਨੂੰ ਰੀਅਲ ਟਾਈਮ ਦੇ ਵਿੱਚ ਜਿੰਨੀ ਛੇਤੀ ਡੇਟਾ ਮਿਲੂਗਾ, ਈਵਨ ਕਿ ਨੈਨੋ ਸੈਕਿੰਡ ਨਾਲ ਵੀ ਫਰਕ ਪੈ ਜਾਂਦਾ। ਹੁਣ ਜੇ ਮੰਨ ਲਓ ਕਿ ਮੇਰੇ ਕੰਪਿਊਟਰ ਦੀ ਸਪੀਡ ਫਾਸਟ ਆ, ਮੇਰੀ ਇੰਟਰਨੈਟ ਦੀ ਸਪੀਡ ਫਾਸਟ ਆ, ਉੱਥੇ ਮੇਰਾ ਟ੍ਰੇਡ ਹਿੱਟ ਹੋ ਕੇ ਮੈਨੂੰ ਪ੍ਰੋਫਿਟ ਟਾਰਗੇਟ ਹਿੱਟ ਕਰ ਗਿਆ। ਜੇ ਤੁਹਾਡੇ ਕੰਪਿਊਟਰ ਦੀ ਸਪੀਡ ਸਲੋ ਆ ਤੇ ਤੁਹਾਡਾ ਥੋੜਾ ਵੀ ਡਿਲੇ ਹੋਇਆ ਤੇ ਉੱਥੇ ਤੁਹਾਡਾ ਲਾਸ ਹੋ ਸਕਦਾ। ਸੋ ਲਾਸ ਤੋਂ ਬਚਣ ਵਾਸਤੇ ਆਪਾਂ ਨੂੰ ਸਪੀਡ ਵਧੀਆ ਚਾਹੀਦੀ। ਹੁਣ ਆਪਾਂ ਨੂੰ ਕੰਪਿਊਟਰ ਐਡਾ ਵਧੀਆ ਵੀ ਨਹੀਂ ਕਿ ਆਪਾਂ ਨੂੰ ਸਪੈਸ਼ਲ ਕੰਪਿਊਟਰ ਹੁੰਦੇ। ਕੰਪਿਊਟਰ ਆਪਣੇ ਜਿਹੜੇ ਆਮ ਘਰਾਂ 'ਚ ਕੰਪਿਊਟਰ ਹੁੰਦੇ ਉਹੀ ਹੁੰਦੇ, ਪਰ ਚੰਗੇ ਹੋਣ। ਫੋਰ ਐਗਜ਼ਾਮਪਲ ਉਹ 'ਚ ਘੱਟੋ ਘੱਟ ਵੀ 16 GB ਜਾਂ 32 GB ਰੈਮ ਹੋਵੇ, ਜਿਹੜੀ ਆਪਾਂ ਮੈਮਰੀ ਕਹਿ ਦਿੰਦੇ ਆ, ਰੈਮ ਮੈਮਰੀ, ਠੀਕ ਆ। ਉਹਦੀ ਜਿਹੜਾ ਪ੍ਰੋਸੈਸਰ ਆ ਉਹ i7 ਜਾਂ i9 ਹੋਵੇ, ਠੀਕ ਆ। ਉਸ ਤੋਂ ਬਾਅਦ ਉਹਦੀ ਜਿਹੜੀ ਆਪਣਾ ਹਾਰਡ ਡਰਾਈਵ ਆ ਉਹ SSD ਹੋਵੇ, ਪੁਰਾਣੀ ਨਾ ਹੋਵੇ, SSD ਹੋਵੇ ਕਿ ਆਪਣਾ ਬੇਸਿਕਲੀ ਜਿਹੜਾ ਕੰਪਿਊਟਰ ਛੇਤੀ ਫੰਕਸ਼ਨ ਕਰ ਸਕੇ। ਸੋ ਇਹ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਆਪਾਂ ਨੂੰ। ਸਿੰਪਲ ਬੇਸਿਕ ਰਿਕੁਆਇਰਮੈਂਟਾਂ ਵਾ, ਕੋਈ ਇੰਨਾ ਖਾਸ। ਜਿਸ ਤਰ੍ਹਾਂ ਕਈ ਨਾ ਗੇਮਿੰਗ ਕੰਪਿਊਟਰ ਹੁੰਦੇ ਕਿ ਬੜੇ ਆਪਣਾ ਉਹ 'ਚ ਸਪੈਸ਼ਲ ਚੀਜ਼ਾਂ ਲੱਗੀਆਂ ਹੁੰਦੀਆਂ, ਉਹ ਨਹੀਂ। ਆਪਾਂ ਨੂੰ ਸਿਰਫ ਚਾਹੀਦਾ ਇੱਕ ਚੰਗਾ ਕੰਪਿਊਟਰ ਕਿ ਸਪੀਡ ਚੰਗੀ ਹੋਵੇ, ਉਹਦੀ ਰੈਮ ਵਧੀਆ ਹੋਣ 16 ਜਾਂ 32, ਹਾਰਡ ਡਰਾਈਵ SSD ਹੋਵੇ, ਸੋਲਿਡ ਸਟੇਟ ਡਰਾਈਵ ਕਹਿ ਦਿੰਦੇ ਆਪਾਂ ਉਹਨੂੰ, ਤੇ ਪ੍ਰੋਸੈਸਰ i7 ਜਾਂ i9 ਹੋਵੇ। ਉਸ ਤੋਂ ਸਿਵਾ ਜਿਹੜਾ ਇੰਟਰਨੈਟ ਆ, ਵੇਖੋ ਇੰਟਰਨੈਟ ਹੁਣ ਆਈ ਥਿੰਕ ਘੱਟੋ ਘੱਟ ਵੀ 300 ਤੋਂ ਵੱਧ ਹੀ ਹੋਵੇ, 300 400 ਜਿੰਨਾ ਵੱਧ ਹੋ ਸਕੇ। ਜਿਸ ਤਰ੍ਹਾਂ ਹੁਣ ਜਿਸ ਤੇ ਮੈਂ ਰਹਿਣਾ, ਫੋਰ ਐਗਜ਼ਾਮਪਲ ਮੇਰਾ ਘਰ ਆ, ਉੱਥੇ ਜਿਹੜੀ ਇੰਟਰਨੈਟ ਦੀ ਸਪੀਡ ਜਿਹੜੀ ਮੈਕਸਿਮਮ ਸਪੀਡ ਹੈਗੀ 1.2 GB ਆ। ਮੈਂ ਉਹ ਲਵਾਇਆ ਵਾ। ਉਹ 'ਚ ਬਾਕੀ ਪਲਾਨ ਵੀ ਹੈਗਾ, 300 ਵਾਲਾ ਵੀ ਹੈਗਾ, 500 ਵਾਲਾ ਵੀ ਹੈਗਾ, 800 ਵਾਲਾ ਵੀ ਹੈਗਾ। ਪਰ ਕੋਸ਼ਿਸ਼ ਕਰੋ ਕਿ ਜਿਹੜਾ ਵੀ ਤੁਹਾਡਾ ਬੈਸਟ ਪਲਾਨ ਆ, ਉੱਥੇ ਜ਼ਰੂਰੀ ਨਹੀਂ ਕਿ ਆਪਾਂ 300 MBPS ਹੀ ਲੈਣੀ ਆ, 300 ਘੱਟੋ ਘੱਟ ਚਾਹੀਦੀ ਆਪਾਂ ਨੂੰ, ਪਰ ਵੱਧ ਤੋਂ ਵੱਧ ਜਿੰਨੀ ਹੋਊਗੀ ਓਨਾ ਹੀ ਆਪਣੇ ਵਾਸਤੇ ਵਧੀਆ ਵਾ। ਸਪੀਡ ਇਹਦੇ ਲਈ ਵਧੀਆ ਹੋਣੀ ਚਾਹੀਦੀ। ਅੱਛਾ, ਮੈਨੂੰ ਇਹ ਦੱਸਿਓ
ਕਿ ਸਪੀਡ ਦੀ ਤੇ ਚਲੋ ਹੋ ਗਿਆ, ਇਹ ਵੀ ਕੁਐਸਚਨ ਕਿਸੇ ਦਾ ਸੀ ਵੀ ਜਿਹੜੇ ਸਾਡੇ ਨਾਲ ਹੁਣ ਅੱਜ ਦਾ ਪ੍ਰੋਗਰਾਮ ਪੋਡਕਾਸਟ ਨਵਾਂ ਵੇਖਦੇ ਪਏ ਨੇ, ਜਿਹੜੇ ਨਵੇਂ ਜੁੜੇ ਨੇ ਆਪਣੇ ਵੇਖਣ ਵਾਲੇ, ਉਹਨਾਂ ਵਾਸਤੇ ਦੱਸਿਓ ਵੀ ਟ੍ਰੇਨਿੰਗ ਲੈਣੀ ਕਿੰਨੀ ਜ਼ਰੂਰੀ ਆ ਬੋਟ ਲੈਣ ਤੋਂ ਪਹਿਲਾਂ। ਬੋਟ ਲੈਣ ਤੋਂ ਪਹਿਲਾਂ ਤੁਸੀਂ ਟ੍ਰੇਨਿੰਗ ਦਿੰਦੇ ਹੋ ਜਾਂ ਬੋਟ ਬਾਏ ਕਰਨ ਤੋਂ ਬਾਅਦ ਦਿੰਦੇ ਹੋ? ਇਹਦਾ ਥੋੜ੍ਹਾ ਦੱਸ ਦਿਓ, ਇਹ ਕਿਸ ਤਰ੍ਹਾਂ ਲੈਣਾ, ਨਾਲੇ ਇਹਦਾ ਸਟੈਪ ਦੱਸ ਦਿਓ ਜੀ। ਠੀਕ ਹੈ ਭਾਜੀ। ਸੋ ਬੇਸਿਕਲੀ ਨਾ ਜਿਹੜੀ ਟ੍ਰੇਨਿੰਗ ਆਪਾਂ ਪ੍ਰੋਵਾਈਡ ਕਰਨੀ ਉਹ ਬੋਟ ਤੇ ਹੀ ਪ੍ਰੋਵਾਈਡ ਕਰਨੀ ਹੈ। ਸੋ ਜੇ ਤੁਹਾਡੇ ਕੋਲ ਬੋਟ ਨਹੀਂ ਹੋਊਗਾ ਤੇ ਉਹ ਫਿਰ ਤੁਹਾਨੂੰ ਟ੍ਰੇਨਿੰਗ ਨਹੀਂ ਦੇ ਸਕਾਂਗੇ। ਸੋ ਪਹਿਲਾ ਕੰਮ ਹੈ ਕਿ ਬੋਟ ਨੂੰ ਲਓ, ਉਸ ਤੋਂ ਬਾਅਦ ਤੁਹਾਨੂੰ ਜਿਹੜੀ ਟ੍ਰੇਨਿੰਗ ਪ੍ਰੋਵਾਈਡ ਕਰਨੀ ਆ ਉਹਦੇ ਵਿੱਚ ਪਹਿਲਾਂ ਦੇ ਬੋਟ ਦੇ ਫੰਕਸ਼ਨ ਸਾਰੇ ਦੱਸਣੇ ਆ ਕਿ ਬੋਟ ਚੱਲਦਾ ਕਿੱਦਾਂ ਵਾ। ਠੀਕ ਆ, ਆਪਾਂ ਲਾਈਵ ਮਾਰਕੀਟ ਦੇ ਵਿੱਚ ਕਿੱਦਾਂ ਟ੍ਰੇਡਿੰਗ ਕਰੀਦੀ ਆ ਬੋਟ ਦੇ ਨਾਲ, ਇਹਦੇ ਜਿਹੜੇ ਵੱਖਰੇ ਵੱਖਰੇ ਸਟ੍ਰੈਟਜੀਸ ਆ, ਇਹਦੇ ਵੱਖਰੇ ਵੱਖਰੇ ਜਿਹੜੇ ਬੋਟ ਆ। ਹੁਣ ਜਿਹੜੇ ਆਪਣੇ ਇੱਕ ਬੋਟ 'ਚ ਹੀ ਆਪਾਂ 3 ਬੋਟ ਪਾਏ ਆ, ਠੀਕ ਆ, ਉਹ ਹਰ ਇੱਕ ਬੋਟ ਦਾ ਇੱਕ ਵੱਖਰੀ ਸਟ੍ਰੈਟਜੀ ਹੈ। ਸੋ ਉਹਨੂੰ ਉਹਦੇ ਬਾਰੇ ਸਮਝਾਉਣਾ, ਉਸ ਤੋਂ ਬਾਅਦ ਮਾਰਕੀਟ ਬਾਰੇ ਸਮਝਾਉਣਾ ਕਿ ਓਵਰਆਲ ਮਾਰਕੀਟ ਕੀ ਕਰ ਰਹੀ ਆ, ਕਿੱਦਾਂ ਆਪਾਂ ਮਾਰਕੀਟ ਨੂੰ ਰੀਡ ਕਰਨਾ ਵਾ। ਜਿਹੜੇ ਆਪਾਂ ਤੁਹਾਨੂੰ ਇੰਡੀਕੇਟਰ ਪ੍ਰੋਵਾਈਡ ਕਰਦੇ ਆ ਉਹਨਾਂ ਦੀ ਹੈਲਪ ਨਾਲ ਆਪਾਂ ਕਿੱਦਾਂ ਮਾਰਕੀਟ ਰੀਡ ਕਰਦੇ ਆ ਕਿ ਆਪਾਂ ਨੂੰ ਪਤਾ ਲੱਗ ਜੇ ਕਿ ਮਾਰਕੀਟ 'ਚ ਕੀ ਹੋ ਰਿਹਾ ਵਾ। ਠੀਕ ਆ, ਸੋ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਤਾਂ ਹੀ ਪ੍ਰੋਵਾਈਡ ਕਰ ਸਕਾਂਗੇ ਜੇ ਤੁਹਾਡੇ ਕੋਲ ਬੋਟ ਹੋਊਗਾ ਤੇ। ਠੀਕ ਹੈ, ਜੇ ਤੁਹਾਡੇ ਕੋਲ ਬੋਟ ਨਹੀਂ ਹੈਗਾ ਅਸੀਂ ਤੁਹਾਨੂੰ ਫਿਰ ਟ੍ਰੇਨ ਨਹੀਂ ਕਰ ਸਕਦੇ। ਸੋ ਜਿਹੜਾ ਟ੍ਰੇਨਿੰਗ ਆ ਇਹ ਤੁਹਾਡੀ ਬੋਟ ਲੈਣ ਤੋਂ ਬਾਅਦ ਹੀ ਸ਼ੁਰੂ ਹੋਣੀ ਹੈ। ਸੰਧੂ ਸਾਹਿਬ ਬਹੁਤ ਵਧੀਆ। ਮੈਨੂੰ ਇਹ ਦੱਸਿਓ ਵੀ ਜਿਹੜੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਨਵੇਂ ਜੁੜਨ ਵਾਲੇ ਉਹਨਾਂ ਵਾਸਤੇ ਕੀ ਮੈਸੇਜ, ਜਿਹੜੇ ਨਵਾਂ ਸਟਾਰਟ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਪਤਾ ਨਹੀਂ ਸੀ, ਮੈਂ ਵੀ ਹੁਣ ਜੁੜਿਆ ਹੀ ਹਾਂ, ਵੀ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਜੋ ਸਟਾਰਟਅਪ ਲੈ ਸਕਦੇ, ਈਜ਼ੀ ਆ ਮੁਸ਼ਕਿਲ ਆ, ਇੱਕ ਮੈਸੇਜ ਵੀ ਉਹਨਾਂ ਵਾਸਤੇ ਦੇ ਦਿਓ। ਭਾਜੀ ਵੇਖੋ ਕਿ ਮੈਂ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਟ੍ਰੇਡਿੰਗ ਇੱਕ ਬਿਜ਼ਨਸ ਆ। ਠੀਕ ਹੈ, ਇਹਨੂੰ ਐਜ਼ ਅ ਬਿਜ਼ਨਸ ਲੈ ਕੇ ਚੱਲੋਗੇ ਤੇ ਇਹ 'ਚ ਫਾਇਦਾ ਬਹੁਤ ਆ। ਬਹੁਤ ਸਾਰੇ ਟ੍ਰੇਡਰ ਜਿਹੜੇ ਦੁਨੀਆ ਤੇ ਹੈਗੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਬਿਜ਼ਨਸ ਆ ਜਾਂ ਇਹਨਾਂ ਜੌਬ ਆ ਉਹ ਟ੍ਰੇਡਿੰਗ ਰਿਲੇਟਡ ਹੀ ਆ ਬੇਸਿਕਲੀ। ਠੀਕ ਹੈ, ਉੱਥੋਂ ਹੀ ਆਪਣਾ ਘਰ ਪਾਲਦੇ ਆ। ਸੋ ਇਹਨੂੰ ਫਸਟ ਆਫ ਆਲ ਐਜ਼ ਅ ਬਿਜ਼ਨਸ ਲੈ ਕੇ ਚੱਲੋ। ਜੇ ਤੁਹਾਨੂੰ ਸਕਿੱਲ ਨਹੀਂ ਆਉਂਦਾ ਇਹ ਤੋਂ ਡਰੋ ਨਾ, ਸਕਿੱਲ ਨੂੰ ਸਿੱਖੋ। ਠੀਕ ਹੈ, ਸਕਿੱਲ ਸਿੱਖੋਗੇ ਤੇ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਲੱਗੂਗਾ। ਇਹ 'ਚ ਬਹੁਤ ਓਪਰਚੁਨਿਟੀਆਂ ਨੇ। ਆਪਾਂ ਟ੍ਰੇਡਿੰਗ ਕਈ ਵਾਰ ਇੱਕ ਅਕਾਊਂਟ ਤੋਂ ਸ਼ੁਰੂ ਕਰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ 20 ਅਕਾਊਂਟਾਂ ਤੇ ਇਕੱਠੀ ਟ੍ਰੇਡਿੰਗ ਕਰ ਸਕਦੇ ਹਾਂ। ਇੱਕ ਫੰਡਿੰਗ ਕੰਪਨੀ ਦਾ ਕਨਸੈਪਟ ਆ ਕਿ ਆਪਾਂ ਬਿਨਾਂ ਆਪਣੇ ਪੈਸੇ ਲਾਏ ਕਿੱਦਾਂ ਟ੍ਰੇਡਿੰਗ ਕਰਨੀ ਆ। ਠੀਕ ਹੈ, ਫੰਡਿੰਗ ਕੰਪਨੀਆਂ ਤੋਂ ਆਪਾਂ ਪੈਸੇ ਲੈ ਸਕਦੇ ਹਾਂ ਟ੍ਰੇਡਿੰਗ ਕਰਨ ਵਾਸਤੇ। ਸੋ ਇਹ ਬਹੁਤ ਚੀਜ਼ਾਂ ਅੱਗੇ ਅੱਗੇ ਤੁਸੀਂ ਜੋ ਟ੍ਰੇਡਿੰਗ ਸਿੱਖੀ ਜਾਓਗੇ, ਕਰੀ ਜਾਓਗੇ, ਤੁਹਾਨੂੰ ਅੱਗੇ ਅੱਗੇ ਚੀਜ਼ਾਂ ਹੋਰ ਰਾਹ ਖੁੱਲਦੇ ਜਾਣਗੇ ਤੁਹਾਡੇ ਵਾਸਤੇ। ਠੀਕ ਹੈ, ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਸਟਾਰਟ ਕਰੋ, ਸਟਾਰਟ ਲਰਨਿੰਗ। ਜੇ ਲਰਨ ਕਰੋਗੇ ਤੇ ਫਿਰ ਅਰਨ ਵੀ ਕਰੋਗੇ। ਵਾਹ ਜੀ ਵਾਹ, ਇਹ ਗੱਲ ਹੈ ਵੀ ਸ਼ੁਰੂ ਤੇ ਕਰਨਾ ਪੈਣਾ ਨਾ, ਇੱਕ ਵਾਰੀ ਸਟਾਰਟ ਲਓਗੇ ਤੇ ਫਿਰ ਅੱਗੇ ਵਧੋਗੇ। ਸੰਧੂ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਜਿਹੜੇ ਜਿਹੜੇ ਦੋਸਤ ਕਰਨਾ ਚਾਹੁੰਦੇ ਨੇ, ਕਾਲ ਬੁੱਕ ਕਰਾਉਣਾ ਚਾਹੁੰਦੇ ਨੇ ਜਾਂ ਬੋਟ ਬਾਏ ਕਰਨਾ ਚਾਹੁੰਦੇ ਨੇ, ਉਹ ਥੱਲੇ ਆਪਾਂ ਇਹਨਾਂ ਦੇ ਲਿੰਕ ਦੇ ਦਿੱਤੇ ਆ, ਜਿੱਥੇ ਜਾ ਕੇ ਤੁਸੀਂ ਕਾਲ ਬੁੱਕ ਕਰ ਸਕਦੇ ਹੋ ਤੇ ਸੰਧੂ ਸਾਹਿਬ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਕੋਆਰਡੀਨੇਟ ਕਰਕੇ ਬੋਟ ਦੇ ਬਾਰੇ ਮਾਲੂਮਾਤ ਵੀ ਲੈ ਸਕਦੇ ਜੇ, ਤੇ ਫਿਰ ਉਹਨੂੰ ਬਾਏ ਵੀ ਕਰ ਸਕਦੇ ਜੇ। ਇਹਦੇ ਲਿੰਕ ਥੱਲੇ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਆ। ਤੇ ਮੈਂ ਤੇ ਇਹ ਕਹਾਂਗਾ ਵੀ ਜਿਹੜੇ ਜਿਹੜੇ ਦੋਸਤ ਇੱਥੋਂ, ਬਹੁਤ ਸਾਰੇ ਦੋਸਤਾਂ ਨਾਲ ਮੇਰੇ ਵੀ ਰਾਬਤੇ ਹੁੰਦੇ ਆ ਪਾਕਿਸਤਾਨ ਤੋਂ, ਇੰਡੀਆ ਤੋਂ, ਦੁਬਈ ਜਾ ਕੇ ਬੈਠੇ ਨੇ, ਉਹ ਬਾਈਨਾਂਸ ਤੇ ਕ੍ਰਿਪਟੋ ਤੇ ਹੋਰ ਬਹੁਤ ਸਾਰੀਆਂ ਟ੍ਰੇਡਿੰਗ ਐਪ ਨੇ ਜਿਹੜੀਆਂ ਐਪ ਨੂੰ ਯੂਜ਼ ਕਰਕੇ ਟ੍ਰੇਡਿੰਗ ਕਰਦੇ ਆ। ਉਹਨਾਂ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਹੈ ਕਿ ਤੁਸੀਂ ਬੋਟ ਬਾਏ ਕਰਕੇ ਆਪਣੀ ਟ੍ਰੇਡਿੰਗ ਨੂੰ ਸਮੂਥ ਕਰ ਸਕਦੇ ਜੇ ਉਹਨੂੰ ਵਧੀਆ ਤਰੀਕੇ ਨਾਲ ਬੋਟ ਮੈਨੇਜ ਕਰਦਾ। ਤੇ ਤੁਸੀਂ ਜ਼ਰੂਰ ਇੱਕ ਵਾਰੀ ਕਾਲ ਬੁੱਕ ਕਰਕੇ ਤੇ ਇਹਨਾਂ ਦੇ ਨਾਲ ਸਪੋਰਟ ਟੀਮ ਦੇ ਨਾਲ, ਇਹਨਾਂ ਦੀ ਸੰਧੂ ਸਾਹਿਬ ਨਾਲ ਕੰਟੈਕਟ ਕਰੋ ਤੇ ਬੋਟ ਬਾਏ ਕਰ ਲਓ। ਤੇ ਉਸ ਤੋਂ ਬਾਅਦ ਮੈਂ ਦੱਸਣਾ ਚਾਹਾਂ ਸਾਰਿਆਂ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਨੇ, ਸੋ ਨਸ ਢਿੱਲੋਂ ਪੋਡਕਾਸਟ ਅਸੀਂ ਥੋੜ੍ਹੇ ਦਿਨ ਪਹਿਲਾਂ ਆਪਣਾ ਚੈਨਲ ਸਟਾਰਟ ਕੀਤਾ ਸੀ ਤੇ 70-80 ਹਜ਼ਾਰ ਤੇ ਪਹੁੰਚ ਗਿਆ ਤੇ ਬਹੁਤ ਵਧੀਆ ਚੱਲ ਰਿਹਾ। ਸਾਡੀ ਪੋਡਕਾਸਟ ਬਹੁਤ ਵਧੀਆ ਚੱਲ ਰਹੇ ਨੇ। ਅਸੀਂ ਬਿਜ਼ਨਸ ਪੋਡਕਾਸਟ ਵੀ ਸ਼ੁਰੂ ਕੀਤੇ ਆ, ਮਤਲਬ ਜੇ ਕੋਈ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਲਈ ਜਾਂ ਹੋਰ ਕਿਸੇ ਵੀ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨੀ ਚਾਹਵੇ ਤਾਂ ਆਪਾਂ ਉਹਨਾਂ ਦੇ ਪੋਡਕਾਸਟ ਕਰੀਦੇ ਆ। ਇਹਦੇ 'ਚ ਜ਼ਰੂਰ ਅਸੀਂ ਆਪਣੇ ਈਮੇਲ ਨੰਬਰ ਵੀ ਸ਼ੇਅਰ ਕਰ ਦਾਂਗੇ ਨਾਲ, ਜਿਨ੍ਹਾਂ ਨਾਲ ਭਾਈ ਸਾਹਿਬ ਨਾਲ ਕਰਨੇ ਆ, ਮੋਂਟੀ ਭਾਈ ਨਾਲ। ਇਹਨਾਂ ਦਾ ਵੀ ਲਿੰਕ, ਇਹਨਾਂ ਦੇ ਜਿੱਥੋਂ ਤੁਸੀਂ ਕਾਲ ਬੁੱਕ ਕਰਨੀ ਉਹ ਵੀ ਅਸੀਂ ਪੇਸਟ ਕਰ ਦਾਂਗੇ। ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ। ਰੱਬ ਰਾਖਾ।